ਭਾਈ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਨ੍ਹਾਂ ਦੇ ਮਗਰ 18 ਮਾਰਚ ਤੋਂ ਪੁਲਿਸ ਹਰਲ ਹਰਲ ਕਰਦੀ ਫਿਰਦੀ ਸੀ। ਆਖਰ ਕੱਲ ਉਹਨਾਂ ਨੇ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਦੇ ਸਥਾਨ ਉੱਤੇ ਪੁਲਿਸ ਨੂੰ ਕਹਿਤਾ ਵੀ ਆ ਜਾਓ ਜੀ, ਮੈਂ ਹੈਗਾ। ਸਿੱਖ ਨੌਜਵਾਨਾਂ ਦੇ ਅੰਦਰ ਭਾਰਤੀ ਹਕੂਮਤ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ। ਸਿੱਖਾਂ ਦੇ ਅੰਦਰ ਹੀਣਤਾ ਭਰਨੀ ਵੀ ਆਪਣੀ ਕੋਈ ਸੁਣਵਾਈ ਨਹੀਂ, ਆਪਣੀ ਕੋਈ ਕੌਮ ਨਹੀਂ, ਆਪਣੀ ਕੋਈ ਗੱਲ ਨਹੀਂ, ਆਪਾਂ ਤਾਂ ਐਵੇਂ ਜਿਹੇ ਲੋਕ। ਦਿੱਲੀ ਦਾ ਜਿਹੜਾ ਇੱਥੇ ਪਾਇਆ ਹੋਇਆ ਇਹ ਇੱਥੇ ਗੰਦ ਵਾ ਵੀ ਅਸੀਂ ਪੰਜਾਬ 'ਚ ਹਰ ਇੱਕ ਘਰ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣਾ, ਅਯਾਸ਼ ਤੇ ਬਦਮਾਸ਼ ਬਣਾਉਣਾ ਤੇ ਇਹਨਾਂ ਨੂੰ ਬਾਣੀ ਤੇ ਬਾਣੇ ਨਾਲੋਂ ਤੋੜਨਾ। ਇਹ ਸਾਰੀ ਚੀਜ਼ ਦੇ ਖਿਲਾਫ ਇਹ ਨੌਜਵਾਨ ਸਰਗਰਮ ਹੋ ਗਏ ਵੀ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਬਾਣੀ ਤੇ ਬਾਣੇ ਨਾਲ ਜੋੜ ਦਈਏ। ਤੇ ਦਿੱਲੀ ਵਾਲਿਆਂ ਨੂੰ ਇਹ ਗੱਲ ਕਿਵੇਂ ਚੰਗੀ ਲੱਗ ਸਕਦੀ ਸੀ? ਦਿੱਲੀ ਵਾਲਿਆਂ ਨੇ ਇਹਨਾਂ ਦੀ ਡਿਊਟੀ ਲਾਈ, ਇਹਨਾਂ ਨੇ ਨਾਲ ਉਹ ਡਿਊਟੀ ਪੂਰੀ ਨਿਭਾਈ ਤੇ ਪੰਜਾਬ ਦੇ ਵਿੱਚ ਸਿੱਖ ਜਜ਼ਬਾਤਾਂ ਦੀ ਹੇਠੀਕਰਨ ਕਰਾਉਣ ਵਾਲਾ, ਸਿੱਖਾਂ 'ਚ ਟੈਰਰ ਫੈਲਾਉਣ ਵਾਲਾ ਮਾਹੌਲ ਸਿਰਜਣ ਦਾ ਜਿਹੜਾ ਯਤਨ ਉਹ ਕੀਤਾ। ਜੇ ਆਪਾਂ ਮੌਜੂਦਾ ਮਾਹੌਲ ਦੀ ਜਾਂ ਹਾਲਾਤ ਦੀ ਗੱਲ ਕਰੀਏ ਤਾਂ ਇਹ ਹੈਗਾ ਕਿ ਜਿਹੜੇ ਲੋਕ ਜਾਂ ਜਿਹੜੇ ਗੁਰਸਿੱਖ ਪਿਆਰੇ ਸਿੱਖੀ ਦੀ ਚੜ੍ਹਦੀ ਕਲਾ ਨੋਚਦੇ ਆ, ਉਹਨਾਂ ਨੇ ਆਪਦੇ ਤਰੀਕੇ ਨਾਲ ਕੰਮ ਕਰਨਾ ਤਾਂ ਸਟੇਟ ਸਿਸਟਮ ਨੇ ਉਹਨਾਂ ਨੂੰ ਫ੍ਰੀ ਹੈਂਡ ਨਹੀਂ ਦੇਣਾ ਹੈ। ਜਿਵੇਂ ਆ ਸਾਰੇ ਨੌਜਵਾਨ ਫੜ ਕੇ ਡਿਬਰੂਗੜ੍ਹ ਮਾਰੇ ਆ, ਇਵੇਂ ਹੀ ਕਰਨਾ ਜਿਹੜਾ ਵੀ ਇੱਥੇ ਕੌਮ ਲਈ ਕੰਮ ਕਰੂ। ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ ਤੇ ਬੇਅਦਬੀਆਂ ਵਾਲੇ ਸਾਰੇ ਦੁਸ਼ਟਾਂ ਨੂੰ ਜਿਹਨੂੰ ਮਰਜ਼ੀ ਫੜ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕਰਾਉਣਾ ਹੁੰਦਾ ਤੇ ਪੁਲਿਸ ਜਿਹੜੀ ਆ ਜਾਣ ਸਾਰੀ ਕਹਿ ਦਿੰਦੀ ਆ ਜੀ ਮਾਨਸਿਕ ਰੋਗੀ। ਹੈਰਾਨੀ ਦੀ ਗੱਲ ਇਹ ਆ ਕਿ ਹਰ ਮਾਮਲੇ ਦੇ ਵਿੱਚ ਜਿਹੜਾ ਥਾਣੇਦਾਰ ਹੁੰਦਾ ਸੰਬੰਧਿਤ ਉਸ ਕੇਸ ਦਾ, ਉਹਦੀ ਬਿਰਤਾ ਹੁੰਦੀ ਆ ਵੀ ਛੇਤੀ ਤੋਂ ਛੇਤੀ ਜ਼ਮਾਨਤ ਕਰਾਉਣੀ। FIR ਹੀ ਆਉਂ ਕੱਟੀ ਜਾਂਦੀ ਆ ਕਿ ਬੰਦਾ ਜਿਹੜਾ ਹੈ ਉਹਦੀ ਛੇਤੀ ਤੋਂ ਛੇਤੀ ਜ਼ਮਾਨਤ ਹੋ ਜਾਏ। ਕਦੇ ਉਹਨੂੰ ਮੈਂਟਲ ਲਿਖ ਦਿੰਦੇ ਆ, ਕਦੇ ਕੇਸ ਵਿੱਚ ਕੋਈ ਹੋਰ ਕਮਜ਼ੋਰੀ ਛੱਡ ਦਿੰਦੇ ਆ ਜਿਹਦੇ ਨਾਲ ਜ਼ਮਾਨਤ ਛੇਤੀ ਹੋ ਜਾਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਨ੍ਹਾਂ ਦੇ ਮਗਰ 18 ਮਾਰਚ ਤੋਂ ਪੁਲਿਸ ਹਰਲ ਹਰਲ ਕਰਦੀ ਫਿਰਦੀ ਸੀ, ਆਖਰ ਕੱਲ ਉਹਨਾਂ ਨੇ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਦੇ ਸਥਾਨ ਉੱਤੇ ਪੁਲਿਸ ਨੂੰ ਕਹਿਤਾ ਵੀ ਆ ਜਾਓ ਜੀ, ਮੈਂ ਹੈਗਾ। ਤੇ ਜਿਹੜੀ ਉਹਨਾਂ ਨੂੰ ਲੋੜ ਸੀ ਉਹ ਲੈ ਗਏ। ਡਿਬਰੂਗੜ੍ਹ ਜਿੱਥੇ ਹੋਰ ਵਾਰਸ ਪੰਜਾਬ ਦੀ ਜਥੇਬੰਦੀ ਦੇ ਆਗੂ ਪੰਜਾਬ ਸਰਕਾਰ ਨੇ ਉੱਪੜਦੇ ਕੀਤੇ ਆ, ਉੱਥੇ ਹੀ ਭਾਈ ਅਮਰਤਪਾਲ ਸਿੰਘ ਨੂੰ ਵੀ ਪਹੁੰਚਦਾ ਕਰ ਦਿੱਤਾ ਗਿਆ। NSA ਦੀ ਧਾਰਾ ਦੇ ਅਧੀਨ ਤਾਂ ਕੇਸ ਚੱਲਣਾ ਹੀ ਆ। ਇਹਨਾਂ ਸਾਰਿਆਂ ਉੱਤੇ ਹੋਰ ਵੀ ਕਈ ਮੁਕੱਦਮੇ। ਭਾਈ ਅਮਰਤਪਾਲ ਸਿੰਘ ਜਦੋਂ ਤੋਂ ਪੰਜਾਬ ਵਿੱਚ ਪਿਛਲੇ ਸਾਲ ਤੋਂ ਆਏ ਨੇ, ਪਿਛਲੇ 5-7 ਮਹੀਨਿਆਂ ਦੇ ਵਿੱਚ, ਉਦੋਂ ਤੋਂ ਹੀ ਉਹ ਚਰਚਾ 'ਚ ਨੇ। ਬੜੀਆਂ ਗੱਲਾਂ ਬਾਤਾਂ ਹੋਣਗੀਆਂ, ਕਿਸੇ ਨੂੰ ਕੋਈ ਗੱਲ ਚੰਗੀ ਲੱਗਦੀ ਆ, ਕਿਸੇ ਨੂੰ ਕੋਈ ਗੱਲ ਮਾੜੀ ਲੱਗਦੀ ਆ, ਪਰ ਮੋਟੇ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਸਿੱਖ ਨੌਜਵਾਨਾਂ ਦੇ ਵਿੱਚ ਖਾਲਸਾ ਪੰਥ ਦਾ ਦਰਦ ਜਾਂ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜ ਕੇ ਗੱਲ ਕਰਦੇ ਕਰਾਉਂਦੇ ਸੀਗੇ ਤੇ ਸਟੇਟ ਨੂੰ ਇਹ ਚੀਜ਼ ਮਨਜ਼ੂਰ ਨਹੀਂ ਹੋ ਸਕਦੀ। ਸਿੱਖ ਨੌਜਵਾਨਾਂ ਦੇ ਅੰਦਰ ਭਾਰਤੀ ਹਕੂਮਤ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ। ਸਿੱਖਾਂ ਦੇ ਅੰਦਰ ਹੀਣਤਾ ਭਰਨੀ ਵੀ ਆਪਣੀ ਕੋਈ ਸੁਣਵਾਈ ਨਹੀਂ, ਆਪਣੀ ਕੋਈ ਕੌਮ ਨਹੀਂ, ਆਪਣੀ ਕੋਈ ਗੱਲ ਨਹੀਂ, ਆਪਾਂ ਤਾਂ ਐਵੇਂ ਜਿਹੇ ਲੋਕ। ਜਦੋਂ ਕਿਸੇ ਕੌਮ ਦੇ ਅੰਦਰ, ਜਦੋਂ ਕਿਸੇ ਆਮ ਵਿਅਕਤੀ ਦੇ ਅੰਦਰ ਵੀ ਹੀਣਤਾ ਦਾ, ਨਿਰਾਸ਼ਤਾ ਦਾ, ਢਹਿੰਦੀ ਕਲਾ ਦਾ ਸਾਰੀ ਬਿਰਤੀ ਬਣ ਜਾਵੇ ਨਾ, ਉਹ ਤੋਂ ਫਿਰ ਕੁਛ ਹੁੰਦਾ ਨਹੀਂ। ਤੇ ਕਲਾਵਾਂ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ ਨੇ, ਸਿੱਖਿਆ ਵਿਦਿਆ ਜਾਂ ਆਰਟ ਸਾਰੇ ਵਧੀਆ ਨੇ, ਪਰ ਜਦੋਂ ਆਪਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮਤਲਬ ਚੜ੍ਹਦੀ ਕਲਾ ਇੱਕ ਇਹੋ ਜਿਹੀ ਕਲਾ ਵਾ ਜਿਹਦੇ ਹੁੰਦਿਆਂ ਬੜੇ ਕਮਾਲ ਹੋ ਜਾਂਦੇ। ਜੇਕਰ ਕੋਈ ਯੋਧਾ ਹੈ ਜੰਗ ਦੇ ਮੈਦਾਨ 'ਚ ਜਾਵੇ, ਚਾਹੇ ਉਹ ਜਿੰਨਾ ਮਰਜ਼ੀ ਸ਼ਾਸਤਰ ਵਿਦਿਆ ਦਾ ਅਭਿਆਸੀ ਹੋਵੇ, ਜੇ ਉਹਦੇ ਕੋਲੇ ਚੜ੍ਹਦੀ ਕਲਾ ਹੈ ਨਹੀਂ, ਫਿਰ ਉਹ ਢਹਿੰਦੀ ਕਲਾ ਦੇ ਨਾਲ ਲੜੂਗਾ ਤਾਂ ਕੀ ਕਰੂਗਾ? ਮਰੂਗਾ, ਜੰਗ ਹਾਰੇਗਾ। ਇਵੇਂ ਹੀ ਜੇਕਰ ਕੋਈ ਕੀਰਤਨੀਆਂ ਵਾ, ਜੇਕਰ ਕੋਈ ਢਾਡੀ ਆ ਜਾਂ ਕੋਈ ਲਿਖਾਰੀ ਆ, ਕਿਸੇ ਵੀ ਕਸਬ ਵਿੱਚ ਚੜ੍ਹਦੀ ਕਲਾ ਦਾ ਹੀ ਬੜੀ ਲੋੜ। ਤੇ ਸਿੱਖ ਕੌਮ ਨੂੰ ਤਾਂ ਬਹੁਤ ਇਸ ਗੱਲ ਦਾ ਫਖਰ ਆ ਕਿ ਸਾਡਾ ਇਤਿਹਾਸ ਜਿਹੜਾ ਹੈ, ਜਦੋਂ ਸਾਡੇ ਵਿਦਵਾਨ ਕਹਿੰਦੇ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਆ ਉਹ ਹਰ ਪੰਨਾ ਖੂਨ ਨਾਲ ਲਿਬੜਿਆ ਹੋਇਆ, ਲਹੂ ਨਾਲ ਲਿਬੜਿਆ ਹੋਇਆ। ਅਸੀਂ ਕੁਰਬਾਨੀਆਂ ਦਿੱਤੀਆਂ।
ਜਦੋਂ ਅਸੀਂ ਕਹਿੰਦੇ ਆ ਕਿ ਦਰਬਾਰ ਸਾਹਿਬ ਆ ਜਿਹੜਾ, ਉਹਦੇ ਵਿੱਚ ਜਿੰਨੀਆਂ ਪੱਥਰ ਦੀਆਂ ਸਿੱਲਾਂ ਲੱਗੀਆਂ ਹੋਈਆਂ ਨੇ, ਤੇ ਹਰ ਸੰਗਮਰਮਰ ਦੀ ਜਿਹੜੀ ਸਿੱਲ ਵਾ ਨਾ, ਉਹਦੇ ਹੇਠਾਂ ਬੇਅੰਤ ਸਿੱਖਾਂ ਦੀਆਂ ਸ਼ਹਾਦਤਾਂ, ਸਿੱਖਾਂ ਦੀਆਂ ਕੁਰਬਾਨੀਆਂ, ਸਿੱਖਾਂ ਦੇ ਸੀਸ ਲੱਗੇ ਹੋਏ। ਸੋ ਜਿਹੜੀ ਕੌਮ ਖੰਡੇ ਦੀ ਧਾਰ ਚੋਂ ਪੈਦਾ ਹੋਈ ਆ, ਜਿਹਨੇ ਝੂਠ ਦੇ ਖਿਲਾਫ, ਪਾਪ ਦੇ ਖਿਲਾਫ, ਕਪਟ ਦੇ ਖਿਲਾਫ, ਹਰ ਗਲਤ ਚੀਜ਼ ਦੇ ਖਿਲਾਫ ਲੜਨਾ ਹੈ, ਤਾਂ ਉੱਥੇ ਫਿਰ ਸ਼ਹਾਦਤਾਂ ਤਾਂ ਹੋਣੀਆਂ ਹੀ ਨਹੀਂ। ਪਰ ਸਾਡੇ ਇਸ ਸਾਰੇ ਚੱਕਰ ਦੇ ਵਿੱਚ ਸਾਡੇ ਇਤਿਹਾਸ ਨੂੰ ਜੋ ਕੁਝ ਪ੍ਰਾਪਤੀਆਂ ਹੋਈਆਂ, ਉਹਦੇ ਉੱਤੇ ਸਾਨੂੰ ਫਖਰ ਹੈ, ਜਦੋਂ ਕਿ ਅੱਜ ਦੇ ਸਮੇਂ ਦੇ ਵਿੱਚ ਦੋ ਤਾਕਤਾਂ ਜਿਹੜੀਆਂ ਨੇ ਸਾਡੇ ਅੰਦਰ ਢਹਿੰਦੀ ਕਲਾ ਵਸਾਉਣ ਦੇ ਉੱਤੇ ਲੱਗੀਆਂ ਹੋਈਆਂ ਨੇ। ਇੱਕ ਤਾਂ ਚਲੋ ਭਾਰਤੀ ਹਾਕਮ ਆ, ਇੰਡੀਅਨ ਏਜੰਸੀਆਂ, ਜਿਹੜੀਆਂ ਇਹੋ ਜਿਹੀਆਂ ਕਰਤੂਤਾਂ, ਇਹੋ ਜਿਹੇ ਕਾਰੇ, ਇਹੋ ਜਿਹੇ ਵਰਤਾਂਤ, ਇਹੋ ਜਿਹਾ ਨੈਰੇਟਿਵ ਸਿਰਜ ਰਹੀਆਂ ਨੇ, ਇਹੋ ਜਿਹਾ ਮਾਹੌਲ ਬਣਾ ਰਹੀਆਂ ਨੇ ਕਿ ਹਰੇਕ ਸਿੱਖ ਜਿਹੜਾ ਹੈ ਉਹ ਢਹਿੰਦੀ ਕਲਾ ਦਾ ਸ਼ਿਕਾਰ ਹੋ ਜੇ, ਵੀ ਆਪਣੇ ਤੋਂ ਕੁਛ ਨਹੀਂ ਹੋ। ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਜੀ ਧੂੰਦਾ, ਮਿਸ਼ਨਰੀ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ, ਤੇ ਹੋਰ ਬਹੁਤ ਸਿਆਣੇ ਸਿਆਣੇ ਬੰਦੇ, ਜਿਨ੍ਹਾਂ ਦੇ ਮਗਰ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਲੱਗਿਆ ਹੋਇਆ। ਤੇ ਉਹਨਾਂ ਨੂੰ ਲੱਗਦਾ ਬਈ ਜਿਹੜੇ ਚੜ੍ਹਦੀ ਕਲਾ ਦੀ ਗੱਲ ਕਰਦੇ ਆ, ਇਹ ਮਰਵਾਉਣਗੇ, ਇਹ ਲੋਕਾਂ ਦੇ ਪੁੱਤ ਮਰਵਾਉਣਗੇ, ਜਾਣੀ ਕਿ ਉਹਨਾਂ ਵਾਸਤੇ ਜਿਹੜੇ ਇਹ ਹੈਗੇ ਆ ਨਾ, ਭਾਈ ਧੂੰਦੇ, ਭਾਈ ਢੱਡਰੀਆਂ ਵਾਲਾ, ਤੇ ਹੋਰ ਸਿਆਣੇ ਬਿਆਣੇ ਵਿਦਵਾਨ, ਜਾਂ ਜੋ ਵੀ ਆਪਦੇ ਆਪ ਨੂੰ ਮਰਜ਼ੀ ਕਹਿ ਸਕਦਾ, ਬੰਦੇ ਦੀ ਮੌਜ ਆ ਜੀ, ਕੋਈ ਰੋਕ ਥੋੜੀ ਸਕਦਾ ਕਿਸੇ ਨੂੰ ਕੋਈ, ਵੀ ਮੈਂ ਆਪਦੇ ਆਪ ਨੂੰ ਆਹ ਸਮਝਦਾ। ਉਹ ਇਹਨਾਂ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ ਵੀ ਸਿੱਖਾਂ ਦੇ ਵਿੱਚ ਜਿਹੜੀ ਇਹ ਚੜ੍ਹਦੀ ਕਲਾ ਵਾਲਾ ਹੈਗਾ, ਇਹ ਚੀਜ਼ ਮਨਫੀ ਕਰਕੇ ਸਿਆਣੇ ਬਣਾਉਣਾ। ਸਿਆਣੇ ਬਣਾਉਣ ਦਾ ਮਤਲਬ ਹੈਗਾ ਵੀ ਜੋ ਕੁਝ ਤੁਹਾਡੇ ਨਾਲ ਹੋ ਰਿਹਾ, ਇਹਨੂੰ ਆਰਾਮ ਨਾਲ ਬਰਦਾਸ਼ਤ ਕਰੋ, ਕਿਉਂਕਿ ਗਾਹਾਂ ਵਾਲੀ ਕੌਮ, ਜਾਂ ਗਾਹਾਂ ਜਿਹੜਾ ਮੁਲਕ ਆ, ਜਾਂ ਜਿਹੜਾ ਇੰਡੀਅਨ ਸਟੇਟ ਸਿਸਟਮ ਆ, ਵੀ ਉਹਦੀ ਤਾਕਤ ਬਹੁਤ ਵੱਡੀ ਆ, ਤੇ ਸਿੱਖੋ ਤੁਸੀਂ ਮਾਰੇ ਜਾਓਗੇ। ਹੁਣ ਜਦੋਂ ਕੋਈ ਬੰਦਾ ਇਹੋ ਜਿਹੀਆਂ ਗੱਲਾਂ ਕਰੂਗਾ, ਮੱਲੋ ਮੱਲੀ ਆ, ਵੀ ਉਹ ਬੰਦਾ ਵਧੀਆ ਲੱਗੂਗਾ। ਇੱਕ ਬੰਦਾ ਤਾਂ ਉਹ ਆ ਜਿਹੜਾ ਲਲਕਾਰ ਕੇ, ਲਕੀਰ ਖਿੱਚ ਕੇ ਇਹ ਗੱਲ ਕਹਿ ਰਿਹਾ ਵੀ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ। ਇੱਕ ਬੰਦਾ ਉਹ ਆ ਜਿਹੜਾ ਕਹਿੰਦਾ ਇਹ ਲੋਕਾਂ ਦੇ ਪੁੱਤ ਮਰਵਾਉਣਗੇ, ਤੁਸੀਂ ਮੇਰੇ ਨਾਲ ਆਜੋ, ਮੈਂ ਤੁਹਾਨੂੰ ਵਧੀਆ ਸੌਖਾ ਤੇ ਸਿੰਪਲ ਜੀਵਨ ਦਿਉਂਗਾ, ਤੇ ਨਹੀਂ ਸੁਬਾਹ ਹੋਈ ਨਾ ਸੂਰਜ ਹੁਆ, ਨਾ ਏਦਾਂ ਦੀਆਂ ਗੱਲਾਂ ਜਿਹੀਆਂ ਕਰਦੇ ਹੁੰਦੇ ਆ ਭਾਈ ਢੱਡਰੀਆਂ ਵਾਲੇ। ਉਹਨਾਂ ਨੇ ਇੱਕ ਆਪਦਾ YouTube ਚੈਨਲ ਜਿਹਾ ਵੀ ਚਲਾਇਆ। ਇਹ ਜਿਹੜੀਆਂ ਸਿਆਣੀਆਂ ਸਾਣੀਆਂ ਵਧੀਆ ਵਧੀਆ ਗੱਲਾਂ ਨੇ, ਇਹ ਕਿਸੇ ਵੀ ਕੌਮ ਲਈ ਘਾਤਕ ਨੇ, ਖਤਰਨਾਕ ਨੇ। ਤੇ ਜਿਹੜੀ ਕੌਮ ਨੇ ਆਪਦਾ ਇਤਿਹਾਸ ਵਿੱਚ ਮਰਨਾ ਹੋਵੇ, ਉਹਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਆ, ਜਾਣੀ ਕਿ ਦੁਸ਼ਮਣ ਖੁਸ਼ ਹੋਊਗਾ ਉਹਨਾਂ ਬੰਦਿਆਂ ਤੇ ਵੀ, ਉਹਨਾਂ ਨੂੰ ਹਰ ਤਰੀਕੇ ਦੀ ਫੈਸਿਲਿਟੀ ਦਊਗਾ, ਹਰ ਤਰੀਕੇ ਨਾਲ ਉਹਨਾਂ ਨੂੰ ਸਟੇਜ, ਹਰ ਥਾਂ ਦੇ ਉੱਤੇ ਸਟੇਟ ਸਿਸਟਮ ਉਹਨਾਂ ਨੂੰ ਅਕਾਮੋਡੇਟ ਕਰੂਗਾ, ਵੀ ਜਿਹੜੇ ਬੰਦੇ ਇੰਨੀ ਸਿਆਣਪ ਘੋਟਦੇ ਹੋਣ ਕਿ ਹਰ ਇੱਕ ਸਿੱਖ ਦੇ ਅੰਦਰ ਇਹ ਗੱਲ ਵਸਾਉਂਦੇ ਹੋਣ ਕਿ ਚਾਹੇ ਤੇਰੇ ਜੁੱਤੀਆਂ ਪਈ ਜਾਣ, ਤੈਂ ਚੀਜ਼ ਨਹੀਂ ਕਰਨੀ। ਵੀ ਸਿਆਣੇ ਬਣੋ। ਸਿਆਣੇ ਹੋਣ ਦਾ ਮਤਲਬ ਹੁੰਦਾ ਵਾ ਵੀ ਆਪਦਾ ਆਰਾਮ ਦੇ ਨਾਲ ਪੜ੍ਹੋ, IAS IPS ਬਣੋ, ਜਾਣੀ ਕਿ ਜੁੱਤੀਆਂ ਮਾਰਨ ਵਾਲੇ ਬਣੋ। ਕਿਉਂਕਿ ਅੱਜ ਤੱਕ ਭਾਰਤੀ ਹਕੂਮਤੀ ਸਿਸਟਮ ਦੇ ਅੰਦਰ ਜਾਣ ਤੋਂ ਬਾਅਦ ਕੋਈ ਵਿਰਲਾ ਹੀ ਆ ਜਿਹਨੇ ਪੰਥ ਨਾਲ ਵਫਾ ਕੀਤੀ ਹੋਵੇ। ਹੈਗੇ ਆ ਪਰ ਬਹੁਤ ਘੱਟ, ਵਿਰਲੇ ਵਿਰਲੇ ਤੇਰੇ ਨਾਮ ਦੇ ਵਪਾਰੀ, ਹਨਾ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੋਈ ਹੁੰਦਾ, ਪਰ ਬਹੁਤੇ ਤਾਂ ਜਾ ਕੇ ਨੂਣ ਦੀ ਖੰਡ 'ਚ ਨੂਣ ਬਣ ਜਾਂਦੇ ਆ। ਸਾਡੇ ਵਿੱਚੋਂ ਚਾਹੇ ਉਹ ਕੋਈ MLA ਬਣ ਜੇ, MP ਬਣ ਜੇ, DC ਬਣ ਜੇ, SDM ਬਣ ਜੇ, ਥਾਣੇਦਾਰ ਬਣ ਜੇ, ਮਤਲਬ ਚਾਹੇ ਉਹ ਮੇਰਾ ਸਗਾ ਭਰਾ ਆ, ਜੇ ਉਹਨੂੰ ਪਤਾ ਲੱਗ ਜੇ ਵੀ ਇਹ ਖਾਲਿਸਤਾਨੀ ਆ, ਤੇ ਜੇਕਰ ਉਹ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਪੁਰਜਾ, ਉਹਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਕਿ ਮੇਰਾ ਭਰਾ ਵਾ, ਉਹਨੇ ਮੇਰੇ ਗੋਲੀ ਮਾਰਨੀ। ਸੋ ਜਿਵੇਂ KPS ਗਿੱਲ, ਬੇਅੰਤਾ ਬਾਦਲ, ਬਰਨਾਲਾ, ਜਾਂ ਇੱਥੇ ਸਾਡੇ ਅੰਦਰ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਕੁਲਦੀਪ ਸਿੰਘ ਬਰਾੜ, ਹੈ ਤਾਂ ਸਿੱਖਾਂ ਦੇ ਹੀ ਘਰੇ ਜੰਮੇ ਸੀ। ਤੇ ਇਹ ਜਿਵੇਂ ਆਪਣੇ ਧੂੰਦਾ ਜੀ, ਢੱਡਰੀਆਂ ਵਾਲਾ ਜੀ, ਮਿਸ਼ਨਰੀ, ਤੇ ਹੋਰ ਸਾਰਾ ਲੌਂਗਲਾਣਾ ਜਿਵੇਂ ਕਹਿੰਦਾ ਵੀ ਸਿਆਣੇ ਬਣੋ, ਇਹ ਸਿਆਣੇ ਸੀਗੇ, ਪੜ੍ਹੇ ਲਿਖੇ ਸੀ, ਤੇ ਪੜ੍ਹ ਲਿਖ ਕੇ ਇਹਨਾਂ ਨੇ ਭਾਰਤੀ ਹਕੂਮਤ ਦੀਆਂ ਨੌਕਰੀਆਂ ਕੀਤੀਆਂ। ਤੇ ਇਹਨਾਂ ਸਾਰਿਆਂ ਨੇ 1978 ਤੋਂ ਸਿੱਖਾਂ ਦਾ ਜਿਵੇਂ ਬੜਾਂਗਾ ਕੀਤਾ, ਜਿਵੇਂ ਸਿੱਖਾਂ ਦਾ ਕਤਲੇਆਮ ਕੀਤਾ ਤੇ ਕਰਵਾਇਆ, ਉਹ ਆਪਣੇ ਸਾਹਮਣੇ। ਜਿਹੜੇ ਸਾਡੇ ਆਗੂ, ਜਾਂ ਜਿਹੜੇ ਸਾਡੇ ਸੱਜਣ, ਜਾਂ ਸਾਡੀ ਕੌਮ ਦਾ ਕੁਛ ਭਲਾ ਲੋਚਦੇ ਨੇ, ਉਹਨਾਂ ਨੂੰ ਇਹ ਜਿਹੜੇ ਲੋਕ ਨੇ, ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਇਹ ਰਾਹ ਹੀ ਉਹਨਾਂ ਨੂੰ ਜੱਫਾ ਪਾ ਕੇ ਬਹਿ ਜਾਂਦੇ। ਜਾਣੀ ਕਿ ਕਿਸੇ ਨਹਿਰੂ ਨੇ, ਜਾਂ ਕਿਸੇ ਇੰਦਰਾ ਗਾਂਧੀ ਨੇ, ਜਾਂ ਕਿਸੇ ਹੋਰ ਨੇ ਦਿੱਲੀ ਤੋਂ ਟੈਂਕ ਤੋਪ ਲੈ ਕੇ ਨਹੀਂ ਆਉਣਾ। ਇੱਥੋਂ ਹੀ ਸੰਤ ਭਿੰਡਰਾਂ ਵਾਲਿਆਂ ਨੂੰ ਰੋਕਣ ਲਈ ਕੁਲਦੀਪ ਸਿੰਘ ਬਰਾੜ ਖੜਾ ਹੋ ਜਾਊ, ਸਾਡੀ ਕੌਮ ਦੇ ਵਿੱਚੋਂ ਹੀ ਆਊਗਾ। ਇਵੇਂ ਹੀ ਜਿਹੜੇ ਬੰਦੇ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਲੋਚਦੇ ਹੋਣ ਵੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਉਹਨਾਂ ਲਈ ਫਿਰ ਬਾਦਲ ਹੋਣੀ, ਬਰਨਾਲੇ ਹੋਣੀ, ਬੇਅੰਤੇ ਹੋਣੀ ਇਹ ਪੈਦਾ ਕਰ ਹੋ ਜਾਣਗੇ ਵੀ ਠੀਕ ਆ। ਇਵੇਂ ਹੀ ਜੇਕਰ ਕੋਈ ਪੰਜਾਬ ਦੇ ਵਿੱਚ ਸੋਚਦਾ ਹੈਗਾ ਕਿ ਮੇਰੀ ਕੌਮ ਦੇ ਉੱਤੇ ਹਮਲਾ ਹੋ ਗਿਆ, ਮੈਨੂੰ ਕੁਝ ਕਰਨਾ ਚਾਹੀਦਾ,
फिर KPS ਗਿੱਲ, ਸਵਰਨਾ ਘੋਟਣਾ, ਜਿੰਨੇ ਆ ਬੁੱਚੜ ਅਫਸਰ ਸੀਗੇ ਬਹੁਤੇ ਜ਼ਿਆਦਾ ਸਿੱਖ ਪਰਿਵਾਰਾਂ ਚੋਂ ਸੀਗੇ। ਤੋ ਇਹ ਜਿਹੜਾ ਸਾਰੇ ਦਾ ਸਾਰਾ ਕੁਝ ਚੱਲਦਾ ਇਹ ਹੈਗਾ ਸਿਆਣੇ ਬਣੋ। ਤੋ ਸਿਆਣੇ ਬਣਨਾ ਤਾਂ ਮਤਲਬ ਹੈਗਾ ਕਿ ਆਪਦੀ ਕੌਮ ਨਾਲ ਗਦਾਰੀ ਕਰੋ। ਜਦੋਂ ਅੱਜ ਤੋਂ ਕੁਝ ਸਦੀਆਂ ਬਾਅਦ ਸਾਡੀ ਕੌਮ ਦਾ ਇਤਿਹਾਸ ਕੋਈ ਲਿਖੇ, ਉਹਦੇ ਵਿੱਚ ਆਵੇ ਵੀ ਕੌਮ ਇੰਨੀ ਸਿਆਣੀ ਕਰ ਦਿੱਤੀ, ਇੰਨੀ ਜ਼ਿਆਦਾ ਸਿਆਣੀ ਹੋ ਗਈ ਵੀ ਉਹਨਾਂ ਨੇ ਕੌਮ ਲਈ ਲੜਨਾ ਹੀ ਬੰਦ ਕਰਤਾ। ਉਹ ਉਹਨਾਂ ਨੇ ਇੱਕ ਤਰੀਕੇ ਨਾਲ ਹਾਰ ਮੰਨ ਲਈ। ਉਹਨਾਂ ਦਿਨਾਂ ਦੇ ਵਿੱਚ ਹੀਣਤਾ ਸੀ, ਨਿਰਾਸ਼ਤਾ ਸੀ। ਸੋ ਇਹ ਨਿਰਾਸ਼ਤਾ, ਹੀਣਤਾ ਪੈਦਾ ਕਰਨ ਵਾਲਾ ਇੱਕ ਤਾਂ ਧਿਰ ਵਾ, ਇੱਕ ਧਿਰ ਉਹ ਜਿਹੜੀ ਪੰਥ ਦੀ ਚੜ੍ਹਦੀ ਕਲਾ ਲੋਚਦੀ। ਉਹਨਾਂ ਦੇ ਵਿੱਚ ਨੁਕਸ ਤਾਂ ਹੋਣਗੇ ਤੇ ਆਪਸ ਵਿੱਚ ਹੀ ਟਕਰਾਅ ਵੀ ਹੋਣਗੇ, ਜਿਵੇਂ ਇਹਨਾਂ ਦਿਨਾਂ ਦੇ ਵਿੱਚ ਪੰਥਕ ਜਾਂ ਖਾਲਿਸਤਾਨੀ ਸ਼ਖਸੀਅਤਾਂ ਜਾਂ ਜਥੇਬੰਦੀਆਂ ਦੇ ਵਿੱਚ ਬਹੁਤ ਸਾਰਾ ਫਰਕ ਵਾਪਸ ਵਿੱਚ। ਪਰ ਇਹ ਸਾਰੇ ਦੇ ਸਾਰੇ ਚਾਹੁੰਦੇ ਕੀ ਆ? ਕੌਮ ਦੀ ਚੜ੍ਹਦੀ ਕਲਾ। ਤੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਜਿਹੜਾ ਉਹਨਾਂ ਨੂੰ ਦਿਮਾਗ 'ਚ ਗੱਲ ਆਉਂਦੀ ਹੈ ਸਭ ਤੋਂ ਵੱਡੀ ਤਾਂ ਇਹ ਵੀ ਯਾਰ ਆਪਾਂ ਨੂੰ ਆਪਣਾ ਕੌਮੀ ਘਰ ਚਾਹੀਦਾ, ਤਾਂ ਹੀ ਸਿੱਖ ਸਿਕਿਉਰ ਹੋਣਗੇ, ਸਿੱਖਾਂ ਦੇ ਹਿੱਤ ਸਿਕਿਉਰ ਹੋਣਗੇ, ਸੁਰੱਖਿਅਤ ਹੋਣਗੇ ਵੀ ਸਾਨੂੰ ਸਾਡਾ ਮੁਲਕ, ਸਾਡਾ ਖਾਲਿਸਤਾਨ ਚਾਹੀਦਾ। ਸੋ ਖਾਲਿਸਤਾਨ ਮੰਗ ਲਓ, ਚਾਹੇ ਖਾਲਿਸਤਾਨ ਤੋਂ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਖਾਲਿਸਤਾਨ ਤੋਂ ਬਿਨਾਂ ਜੇ ਕੋਈ ਬਣਦਾ ਹੋਵੇ, ਉਹ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਹਜੇ ਇਸ ਸਿਸਟਮ ਦੇ ਵਿੱਚ ਹਜੇ ਸਾਡਾ ਮਾੜਾ ਮੋਟਾ ਯਕੀਨ ਹੈਗਾ। ਸੋ ਇਹੋ ਜਿਹੇ ਪੰਥਕ ਤੇ ਖਾਲਿਸਤਾਨੀ ਬੰਦੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ ਜਾਂ ਪੰਥ ਦਾ ਕੁਝ ਬਣ ਜਾਵੇ, ਭਵਿੱਖ ਥੋੜਾ ਜਿਹਾ ਸੁਧਰ ਜਾਵੇ, ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਇਹਨਾਂ ਸਾਰਿਆਂ ਨੂੰ ਇੰਡੀਅਨ ਸਟੇਟ ਸਿਸਟਮ ਬਹੁਤ ਬੁਰਾ ਮੰਨਦਾ। ਉਹ ਕਹਿੰਦਾ ਵੀ ਇਹ ਜਦੋਂ ਸਿੱਖਾਂ ਦੇ ਮਨਾਂ 'ਚ ਆਸ਼ਾ ਜਗਾਉਂਦੇ ਆ, ਜਦੋਂ ਇਹ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਂਦੇ ਆ ਵੀ ਭਵਿੱਖ ਫਿਰ ਵੀ ਸਾਡਾ ਹੈ, ਉਦੋਂ ਕੰਮ ਖਰਾਬ ਹੋ ਜਾਂਦਾ। ਇਹ ਫਿਰ ਜਿਹੜੇ ਸਿੱਖ ਨੇ ਇਹ ਚੜ੍ਹਦੀ ਕਲਾ ਦਾ ਜਿਹੜਾ ਪ੍ਰਗਟਾਵਾ ਕਰਦੇ ਆ, ਉਹਦੇ ਨਾਲ ਸਾਡਾ ਸਾਰੀ ਕੀਤੀ ਕਤਰੀ ਸਵਾਹ ਹੋ ਜਾਂਦੀ। ਜਿਵੇਂ ਸਾਡਾ ਵੀਰ ਸੁਰਿੰਦਰ ਸਿੰਘ ਢਾਕਮ ਪੰਜਾਬ ਵਾਲਾ, ਉਹ ਇੱਕ ਗੱਲ ਲਿਖਦਾ ਹੁੰਦਾ ਵੀ ਜਦੋਂ ਮੈਂ ਦਿੱਲੀ ਜੌਬ ਕਰਦਾ ਸੀ, ਉੱਥੇ ਇਹੋ ਜਿਹੀਆਂ ਗੱਲਾਂ ਸਾਡੇ ਆਲੇ ਦੁਆਲੇ 'ਚ ਹੁੰਦੀਆਂ ਸੀਗੀਆਂ ਵੀ ਜਿਹੜਾ ਸਿੱਖ ਵਾ ਨਾ ਇਹ ਸੁਭਾਵਿਕ ਰੂਪ ਦੇ ਵਿੱਚ ਹੀ ਮਤਲਬ ਸਾਨੂੰ ਥੋੜਾ ਜਿਹਾ ਚੁੱਭਦਾ ਵੀ ਇਦਾਂ ਦੇ ਇਹਦਾ ਪਹਿਰਾਵਾ, ਬੋਲ ਬਾਣੀ। ਹੁਣ ਪੰਥ ਨੂੰ ਗੁਰੂ ਪਾਤਸ਼ਾਹ ਨੇ ਖੰਡੇ ਦੀ ਧਾਰ ਚੋਂ ਪੈਦਾ ਕੀਤਾ। ਅਣਖ ਵਾਲੇ ਆ, ਗੈਰਤ ਵਾਲੇ ਆ, ਸੂਰਮਗਤੀ ਵਾਲੇ ਆ, ਜਾਂਬਾਜ਼ੀ, ਦਲੇਰੀ, ਖੁੱਲ ਖਲਾਸਾ ਜਿਹਾ ਰਹਿਣਾ। ਤੇ ਦਿੱਲੀ ਨੂੰ ਜਾਂ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਤਕਲੀਫ ਆ ਵੀ 1947 ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਪੱਲੇ ਕੁਝ ਨਹੀਂ ਛੱਡਿਆ। ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਇਹਨਾਂ ਦੀਆਂ ਫਸਲਾਂ ਦੇ ਰੇਟ ਘੱਟ ਦਿੱਤੇ, ਇਹਨਾਂ ਨੂੰ ਪੂਰਾ ਘਸਿਆਰਾ ਬਣਾਉਣ ਤੇ ਅਸੀਂ ਲੱਕ ਬੰਨਿਆ ਹੋਇਆ। ਅਸੀਂ ਇਹਨਾਂ ਦੇ ਜ਼ਮੀਨੀ ਦਰਿਆਈ ਪਾਣੀ ਖੋਲੇ, ਅਸੀਂ ਜ਼ਮੀਨ ਹੇਠਲੇ ਪਾਣੀ ਪਲਿਊਟ ਕਰਤੇ, ਇਹਨਾਂ ਨੂੰ ਹਰ ਤਰ੍ਹਾਂ ਨਾਲ ਅਸੀਂ ਧੱਕ ਕੇ ਖੁੰਝੇ ਲਾਤਾ। ਪਰ ਇਹ ਪਿਓ ਦੇ ਪੁੱਤ ਇੰਨਾ ਜ਼ਿਆਦਾ, ਹਾਲਾਂਕਿ ਸਿੱਧਾ ਕਤਲੇਆਮ ਹੋਇਆ ਵਾ ਵੀ ਜਿੱਥੇ ਸਿੱਖ ਮਿਲਦਾ ਮਾਰ ਦਿਓ 1984 ਦੇ ਵਿੱਚ ਜਿਵੇਂ ਕੁਝ ਹੋਇਆ ਜਾਂ ਬਾਅਦ 'ਚ ਹੋਇਆ। ਪਰ ਇਹ ਕੌਮ ਪਤਾ ਨਹੀਂ ਕਿਹੋ ਜਿਹੀ ਆ ਵੀ ਫੇਰ ਵੀ ਜਦੋਂ ਕਿਸੇ ਨੂੰ ਪੁੱਛੇ ਇੱਕ ਦੂਜੇ ਨੂੰ ਜਦੋਂ ਮਿਲਦੇ ਆ ਕਿਵੇਂ ਆ ਬਾਈ, ਕਹਿੰਦਾ ਚੜ੍ਹਦੀ ਕਲਾ। ਉਹ ਜਿਹੜਾ ਇਹ ਚੜ੍ਹਦੀ ਕਲਾ ਦਾ ਅਹਿਸਾਸ ਆ ਸਿੱਖਾਂ ਦੇ ਅੰਦਰ, ਉਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਇੱਕ ਖਤਰਨਾਕ ਚੀਜ਼ ਲੱਗਦੀ ਆ। ਉਹਦੇ ਖਿਲਾਫ ਬਹੁਤ ਕੁਝ ਕੀਤਾ ਜਾ ਰਿਹਾ। ਸੋ ਜਿੱਦਣ ਤੋਂ ਇਹ ਨੌਜਵਾਨ ਪੰਜਾਬ ਵਿੱਚ ਸਰਗਰਮ ਹੋਏ, ਭਾਈ ਅਮਰਤਪਾਲ ਸਿੰਘ ਤੇ ਹੋਰ ਸਿੰਘ, ਇਹਨਾਂ ਸਾਰਿਆਂ ਨੇ ਇੱਕ ਤਾਂ ਦਿੱਲੀ ਦਾ ਜਿਹੜਾ ਇੱਥੇ ਪਾਇਆ ਹੋਇਆ ਇਹ ਇੱਥੇ ਗੰਦ ਵਾ ਵੀ ਅਸੀਂ ਪੰਜਾਬ 'ਚ ਹਰ ਇੱਕ ਘਰ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣਾ, ਅਯਾਸ਼ ਤੇ ਬਦਮਾਸ਼ ਬਣਾਉਣਾ ਤੇ ਇਹਨਾਂ ਨੂੰ ਬਾਣੀ ਤੇ ਬਾਣੇ ਨਾਲੋਂ ਤੋੜਨਾ, ਇਹ ਸਾਰੀ ਚੀਜ਼ ਦੇ ਖਿਲਾਫ ਇਹ ਨੌਜਵਾਨ ਸਰਗਰਮ ਹੋ ਗਏ ਵੀ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਬਾਣੀ ਤੇ ਬਾਣੇ ਨਾਲ ਜੋੜਨਾ। ਤੇ ਦਿੱਲੀ ਵਾਲਿਆਂ ਨੂੰ ਇਹ ਗੱਲ ਕਿਵੇਂ ਚੰਗੀ ਲੱਗ ਸਕਦੀ ਸੀ? ਸੋ ਉਹਨਾਂ ਨੇ ਫਿਰ ਜਿਹੜਾ ਸੀਗਾ ਇਹਨਾਂ ਦੇ ਖਿਲਾਫ ਮਾਹੌਲ ਬਣਾਉਣ ਦੇ ਲਈ ਜਿਹੜੇ ਆਪਦੇ ਦਲਾਲ ਆ ਉਹਨਾਂ ਦੇ ਇੱਥੇ, ਉਹਨਾਂ ਨੂੰ ਖੜਾ ਕਰਤਾ। ਕਦੇ ਰਵਨੀਤ ਬਿੱਟੂ, ਕਦੇ ਮਜੀਠੀਆ, ਕਦੇ ਹੋਰ, ਬੜੀ ਹਾਲ ਦਹਾਈ ਪਾਈ। ਸੋ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਚੀਕ ਚੰਗਿਆੜਾਂ ਜਿਹੜੀਆਂ ਪੈਂਦੀਆਂ ਸੀ, ਉਹਦੇ ਵਿੱਚ 18 ਮਾਰਚ ਦਾ ਦਿਨ ਆਇਆ ਜਦੋਂ ਬਗੈਰ ਕਿਸੇ ਗੱਲ ਤੋਂ, ਅੱਜ ਤੱਕ ਨਹੀਂ ਕਿਸੇ ਨੂੰ ਪਤਾ, ਹੁਣ ਵੀ ਜੇ ਕੋਈ ਪੁੱਛੇ ਇਹਨੂੰ ਭਗਵੰਤ ਮਾਨ ਨੂੰ ਵੀ ਚਲੋ ਸਾਰਾ ਕੁਝ ਨਿਬੜ ਗਿਆ, ਹੁਣ ਤਾਂ ਅਮਰਤਪਾਲ ਸਿੰਘ ਵੀ ਫੜਿਆ ਗਿਆ, ਹੁਣ ਹੀ ਦੱਸ ਦਿਓ ਵੀ ਪੰਜਾਬ 'ਚ ਕਿਹੜਾ ਕਤਲ ਹੋਇਆ, ਕਿਹੜੀ ਵੱਡੀ ਖੂਨੀ ਵਾਰਦਾਤ ਹੋਈ ਆ 18 ਤੋਂ ਪਹਿਲਾਂ, ਜਾਂ ਕਿਹੜੀ ਇਹੋ ਜਿਹੀ ਬਹੁਤ ਖੂਨ ਖਰਾਬੇ ਵਾਲੀ ਕੋਈ ਗੱਲ ਵਾਪਰੀ, ਤੁਸੀਂ ਕਿੰਨਾ ਕੁ ਅਸਲਾ ਬਰੂਦ ਫੜਿਆ, ਕੀਤਾ ਕੀ? ਐਡੀ ਵੱਡੀ ਫੌਜ ਪੁਲਿਸ ਲਾ ਕੇ ਚੱਪੇ ਚੱਪੇ ਤੇ ਜਿਵੇਂ ਤੁਸੀਂ ਕਰਫਿਊ ਵਰਗਾ ਮਾਹੌਲ ਬਣਾਤਾ, ਇੰਟਰਨੈਟ ਬੰਦ ਕਰਤਾ, ਤੇ ਜਿਹੜਾ ਇੱਥੇ ਟਹਿਰ ਫੈਲਾਇਆ ਤੁਸੀਂ, ਇਹਦੇ ਪਿੱਛੇ ਕਾਰਨ ਕੀ ਹੈ? ਤੁਸੀਂ ਕਿਉਂ ਕੀਤਾ? ਕੋਈ ਇਹਨਾਂ ਕੋਲੇ ਜਵਾਬ ਨਹੀਂ, ਕਿਉਂਕਿ ਜਵਾਬ ਤਾਂ ਦਿੱਲੀ ਵਾਲਿਆਂ ਕੋਲੇ ਆ। ਇਹ ਤਾਂ ਉਹਨਾਂ ਦੇ ਜਿਵੇਂ ਮਤਲਬ ਗੁਲਾਮ ਨੇ, ਉਹਨਾਂ ਦਾ ਹੁਕਮ ਮੰਨਣਾ। ਸੋ ਦਿੱਲੀ ਵਾਲਿਆਂ ਨੇ ਇਹਨਾਂ ਦੀ ਡਿਊਟੀ ਲਾਈ, ਇਹਨਾਂ ਨੇ ਨਾਲ ਉਹ ਡਿਊਟੀ ਪੂਰੀ ਨਿਭਾਈ ਤੇ ਪੰਜਾਬ ਦੇ ਵਿੱਚ
ਸਿੱਖ ਜਜ਼ਬਾਤਾਂ ਦੀ ਹੇਠੀਕਰਨ ਕਰਾਉਣ ਵਾਲਾ, ਸਿੱਖਾਂ 'ਚ ਟੈਰਰ ਫੈਲਾਉਣ ਵਾਲਾ ਮਾਹੌਲ ਸਿਰਜਣ ਦਾ ਜਿਹੜਾ ਯਤਨ ਆ ਉਹ ਕੀਤਾ। 2-3 ਦਿਨ ਇਹ ਅਸਰ ਰਿਹਾ ਵੀ, ਕਿਉਂਕਿ ਜਦੋਂ ਗੱਲ ਦੀ ਸਮਝ ਨਾ ਹੋਵੇ, ਬੰਦਾ ਆਪਦੇ ਖਿਆਲ 'ਚ ਜਾ ਰਿਹਾ ਹੋਵੇ, ਇੱਕਦਮ ਮਗਰਲੇ ਪਾਸਿਓਂ ਆ ਕੇ ਕੁਛ ਵੱਜੇ ਤੇ ਬੰਦੇ ਨੂੰ 10 ਮਿੰਟ ਹੋਸ਼ ਨਹੀਂ ਆਉਂਦੀ। ਉਵੇਂ 18 ਮਾਰਚ ਨੂੰ ਅਚਨਚੇਤ ਅਟੈਕ ਹੋਇਆ, ਜਿਹਦਾ ਅਸਰ 19 ਨੂੰ 20 ਨੂੰ ਰਿਹਾ। 20 ਤੋਂ ਬਾਅਦ ਫਿਰ ਗੱਲ ਹੋਰ ਪਾਸੇ ਨੂੰ ਤੁਰ ਪਈ, ਹੌਲੀ ਹੌਲੀ ਸਾਰਿਆਂ ਨੂੰ ਸਮਝ ਲੱਗ ਗਈ ਵੀ ਇਹ ਤਾਂ ਸਟੇਟ ਚਾਹੁੰਦੀ ਹੈ। ਜਿਹੜਾ ਉਹ ਅਸਰ ਵਾ ਅਜੇ ਵੀ ਕਿਸੇ ਨਾ ਕਿਸੇ ਰੂਪ 'ਚ ਹੈਗਾ, ਕਿਉਂਕਿ ਹੁਣ ਵੀ ਬਹੁਤ ਸਾਰਿਆਂ ਦੇ ਘਰਾਂ 'ਚ ਪੁਲਿਸ ਜਾ ਰਹੀ ਆ, ਬਹੁਤ ਸਾਰੇ ਬੰਦਿਆਂ ਦਾ ਫੜਫੜੀਆ ਚੱਲ ਰਿਹਾ। ਉਹਦੇ ਵਿੱਚ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸੀਗਾ, ਉਸ ਮਾਹੌਲ ਨੂੰ ਦੂਰ ਕਰਨ ਲਈ ਸਿੱਖ ਜਥੇਬੰਦੀਆਂ ਨੇ ਉਪਰਾਲੇ ਕੀਤੇ ਵੀ ਆ। ਪਿਛਲੇ ਦਿਨਾਂ 'ਚ ਦਲ ਖਾਲਸਾ ਵਾਲਿਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਵੱਡਾ ਸਮਾਗਮ ਕੀਤਾ। ਇਵੇਂ ਇਹਨਾਂ ਦਿਨਾਂ ਦੇ ਵਿੱਚ ਖਾਲਸਾ ਸਾਧਨਾ ਦਿਹਾੜਾ ਵਿਸਾਖੀ ਵਾਲਾ ਆ ਗਿਆ, ਉੱਥੇ ਸੰਗਤਾਂ ਜੁੜੀਆਂ ਤੇ ਇਸ ਸਾਰੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਵਾਕਿਆ ਹੀ ਸਟੇਟ ਦੀ ਜਿਹੜੀ ਦਹਿਸ਼ਤ ਆ ਉਹ ਅਜੇ ਲੋਕਾਂ ਦੇ ਦਿਲ ਦਿਮਾਗ ਵਿੱਚ ਹੈਗੀ ਆ। ਸੋ ਉਹਨੂੰ ਕੱਢਣ ਦੇ ਲਈ ਬਹੁਤ ਯਤਨ ਕਰਨੇ ਪੈਣਗੇ। ਤੋ ਚੰਗੀ ਗੱਲ ਆ ਵੀ ਦਲ ਖਾਲਸਾ ਨੇ 29 ਅਪ੍ਰੈਲ ਨੂੰ ਫੇਰ ਇੱਕ ਪ੍ਰੋਗਰਾਮ ਰੱਖਿਆ। 29 ਅਪ੍ਰੈਲ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਅਹਿਮ ਦਿਨ। 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ ਸੀ। ਇਹ ਖਾਲਿਸਤਾਨ ਦਾ ਐਲਾਨ ਕਰਨ ਵਾਲਾ ਦਿਹਾੜਾ ਆ ਸਾਡਾ। ਤੇ ਆਪਾਂ ਨੂੰ ਸਭ ਨੂੰ ਪਤਾ ਕਿ ਜੂਨ 1984 ਤੇ ਨਵੰਬਰ 1984 ਦੇ ਘੱਲੂਘਾਰਿਆਂ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਬਾਰੇ ਜਦੋਂ ਹਰ ਇੱਕ ਨੂੰ ਸਪਸ਼ਟਤਾ ਹੋ ਗਈ ਤਾਂ ਦਮਦਮੀ ਟਕਸਾਲ ਦੇ ਸੱਦੇ ਉੱਤੇ 26 ਜਨਵਰੀ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਸੰਗਤਾਂ ਜੁੜੀਆਂ ਤੇ ਇੱਕ ਬਹੁਤ ਵਿਸ਼ਾਲ ਇਕੱਠ ਹੋਇਆ, ਜਿਹਨੂੰ ਆਪਾਂ ਸਰਬੱਤ ਖਾਲਸਾ ਦੇ ਨਾਮ ਨਾਲ ਯਾਦ ਕਰਦੇ ਹਾਂ। ਤੋ ਸਰਬੱਤ ਖਾਲਸਾ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਇੱਕ ਫੈਸਲਾ ਸੀ ਕਿ ਸੰਘਰਸ਼ ਨੂੰ ਅੱਗੇ ਤੋਰਨ ਲਈ ਇੱਕ 5 ਮੈਂਬਰੀ ਜਿਹੜੀ ਕਮੇਟੀ ਆ ਉਹ ਬਣਾਈ ਜਾਵੇ। ਸੋ ਉਹ 5 ਮੈਂਬਰੀ ਕਮੇਟੀ ਨੇ 1986 ਦੇ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਕੀਤਾ ਤੇ ਉਸ ਖਾਲਿਸਤਾਨ ਦੇ ਐਲਾਨਨਾਮੇ ਨੂੰ ਪ੍ਰਣਾਏ ਹੋਏ ਬਹੁਤ ਵੱਡੀ ਗਿਣਤੀ ਵਿੱਚ ਖਾਲਸਾ ਪੰਥ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ। ਅੱਜ ਵੀ ਸਾਰੇ ਸੰਸਾਰ ਦੇ ਵਿੱਚ ਹਰ ਥਾਂ ਦੇ ਉੱਤੇ ਖਾਲਿਸਤਾਨ ਦੇ ਸੰਘਰਸ਼ ਨੂੰ ਪ੍ਰਣਾਏ ਹੋਏ ਸਿੰਘ ਆਪੋ ਆਪਣੇ ਢੰਗ ਤਰੀਕੇ ਨਾਲ ਲੱਗੇ ਹੋਏ ਨੇ। ਸੋ ਜਿਹੜੀ ਸਰਗਰਮੀ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਹੋਰ ਨੌਜਵਾਨਾਂ ਨੇ ਕੀਤੀ, ਇਹ ਵੀ ਉਸੇ ਲੜੀ ਦਾ ਹੀ ਹਿੱਸਾ ਮੰਨਣਾ ਚਾਹੀਦਾ, ਕਿਉਂਕਿ ਖਾਲਿਸਤਾਨ ਦੇ ਲਈ ਉਹ ਵੀ ਸਮਰਪਿਤ ਨੇ। ਸੋ ਇਸ ਮਾਹੌਲ ਦੇ ਵਿੱਚ ਅੱਜ ਖਾਲਿਸਤਾਨ ਦੇ ਐਲਾਨਨਾਮੇ ਦੇ ਦਿਹਾੜੇ ਨੂੰ ਸੈਲੀਬ੍ਰੇਟ ਕਰਨਾ, ਮਨਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੰਡੀਅਨ ਸਟੇਟ ਸਿਸਟਮ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਸਿੱਖਾਂ ਦੇ ਦਿਲ ਦਿਮਾਗ ਵਿੱਚ ਨਿਰਾਸ਼ਾ ਭਰਨੀ ਆ, ਇਹਨਾਂ ਨੂੰ ਇਹ ਜਤਾਉਣਾ ਕਿ ਇੱਥੇ ਖਾਲਿਸਤਾਨ ਦੀਆਂ ਕਿਹੜੀਆਂ ਗੱਲਾਂ ਕਰਦੇ ਹੋ, ਇੱਥੇ ਤੁਹਾਡੀ ਕੌਮ ਦਾ ਕੁਝ ਨਹੀਂ ਬਣ ਸਕਦਾ, ਇੱਥੇ ਤਾਂ ਹਿੰਦੁਸਤਾਨ ਮੇਂ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਹੀ ਕਹਿਣਾ। ਸੋ ਜਿਹੜਾ ਇੰਡੀਅਨ ਸਟੇਟ ਸਿਸਟਮ ਨੈਰੇਟਿਵ ਸਿਰਜ ਰਹੀ ਆ, ਜੋ ਟੈਰਰ, ਜੋ ਦਹਿਸ਼ਤ ਪੈਦਾ ਕੀਤੀ ਜਾ ਰਹੀ ਆ, ਉਹਦੇ ਖਿਲਾਫ ਸਿੱਖਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਆ। ਬਹੁਤ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਢੰਗ ਤਰੀਕਿਆਂ ਨਾਲ, ਜਿਵੇਂ ਕੈਨੇਡਾ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹੜਾ ਹੈਗਾ ਵਿਸਾਖੀ ਦੇ ਖਾਲਸਾ ਸਾਧਨਾ ਦਿਹਾੜੇ ਨੂੰ ਮੁੱਖ ਰੱਖ ਕੇ ਹੋਇਆ, ਹੋਰਨਾਂ ਮੁਲਕਾਂ ਦੇ ਵਿੱਚ ਵੀ ਸਮਾਗਮ ਹੋ ਰਹੇ ਨੇ। ਸੋ 29 ਅਪ੍ਰੈਲ ਨੂੰ 11 ਵਜੇ ਅਕਾਲ ਤਖਤ ਸਾਹਿਬ ਦੇ ਸਨਮੁਖ ਦਲ ਖਾਲਸਾ ਦੇ ਸੱਦੇ ਉੱਤੇ ਸੰਗਤਾਂ ਜੁੜਨਗੀਆਂ ਤੇ ਖਾਲਿਸਤਾਨ ਪ੍ਰਤੀ ਆਪਦੀ ਡੈਡੀਕੇਸ਼ਨ, ਆਪਦੀ ਕਮਿਟਮੈਂਟ, ਆਪਦਾ ਅਹਿਦ ਦੁਹਰਾਉਣਗੀਆਂ। ਤੇ ਇਹਦਾ ਇੰਡੀਅਨ ਸਟੇਟ ਸਿਸਟਮ ਨੂੰ ਜਾਂ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਇੱਕ ਤਰੀਕੇ ਨਾਲ ਚੈਲੰਜ ਆ ਕਿ ਭਾਈ ਤੁਸੀਂ ਜੋ ਕੁਝ ਕਰਨਾ ਕਰ ਲਿਆ ਜਾਂ ਕਰਨਾ ਤੁਸੀਂ ਕਰ ਲਓ, ਪਰ ਅਸੀਂ ਉੱਥੇ ਹੀ ਖੜੇ ਆ। ਸਾਡਾ ਨਿਸ਼ਾਨਾ ਬੜਾ ਸਮਰਪਿਤ, ਬੜਾ ਸਪਸ਼ਟ ਵਾ। ਜਿਵੇਂ ਪੁਰਾਤਨ ਸਿੰਘਾਂ ਦਾ ਹੁੰਦਾ ਸੀ ਨਾ, ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ, ਛਤਰ ਝੁੱਲੇਗੇ ਸੀਸ ਪਰ ਬੜੀ ਕਰੇਗੇ ਮੌਜ। ਤੋ ਇਹ ਜਦੋਂ ਸੁਣਨਾ, ਕਈ ਲੋਕਾਂ ਨੇ ਹੱਸਣਾ ਬਈ ਤੁਹਾਡੇ ਘੋੜਾ ਚੱਜ ਹਾਲ ਦਾ ਨਹੀਂ, ਤੁਹਾਡਾ ਕੱਪੜੇ ਲੀੜੇ ਤੁਹਾਡੇ ਕੋਲੇ ਪੂਰੇ ਨਹੀਂ, ਤੇ ਰਹਿਣ ਦਾ ਸਿਰ ਤੇ ਤੁਹਾਡੇ ਕੋਲੇ ਛੱਤ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਤੁਸੀਂ ਰਾਤ ਘਲਾਉਣ ਦਿਨ ਰਾਤ ਤੁਰੇ ਫਿਰਦੇ ਹੋ ਤੇ ਕਰਦੇ ਹੋ ਗੱਲਾਂ ਤੁਸੀਂ ਵੀ ਦਿੱਲੀ ਤਖਤ ਪਰ ਵਹੇਗੀ। ਪਰ ਉਸ ਸੱਚੇ ਪਾਤਸ਼ਾਹ ਦੇ ਓਟ ਆਸਰੇ ਨਾਲ ਸਿੰਘ ਆਪਦੇ ਸਫ਼ਰ ਵਿੱਚ ਅੱਗੇ ਵਧਦੇ ਰਹੇ ਤੇ ਅੰਤ ਉਹ ਦਿਨ ਆਏ ਜਦੋਂ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਝੂਲੇ ਤੇ ਜਿਹੜੇ ਤਖਤ ਉੱਤੇ ਬੈਠ ਕੇ, ਜਿਹੜੇ ਸੈੱਲ ਉੱਤੇ ਬੈਠ ਕੇ ਇਹ ਰਾਜ ਤਿਲਕ ਜੇ ਕਰਦੇ ਹੁੰਦੇ ਸੀ, ਉਹ ਸਾਡੇ ਵਡੇਰੇ ਬਾਬਾ ਬਘੇਲ ਸਿੰਘ ਤੇ ਹੋਰ ਸਿੰਘ, ਜੱਸਾ ਸਿੰਘ, ਰਾਮਗੜੀਆ ਵਗੈਰਾ, ਉਹ ਸਾਰੇ ਇੱਥੇ ਚੱਕ ਲਿਆਏ। ਉਹ ਜਦੋਂ ਰਾਮਗੜੀਆ ਬੁੰਗਾ ਉੱਥੇ ਉਹ ਅੱਜ ਤੱਕ ਪਈ ਆ, ਅਸੀਂ ਪਰਸੋਂ ਪਰਿਵਾਰ ਸਮੇਤ ਗਏ, ਦਰਸ਼ਨ ਦਿਦਾਰੇ ਕੀਤੇ ਵੀ ਆਹ ਲਓ ਜੀ ਆਹ ਪਈ ਆ ਉਹ ਸੈੱਲ।
ਜਿਹਦੇ ਉੱਤੇ ਇਹ ਰਾਜ ਤਿਲਕ ਜੇ ਕਰਦੇ ਰਹੇ ਨੇ। ਸੋ ਜਿਹੜਾ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਸਿੰਘਾਂ ਨੇ ਇਹ ਕਿਹਾ ਸੀ ਦਿੱਲੀ ਤਾਕਤ ਪਰ ਵਹੇਗੀ, ਇਹ ਤਾਂ ਜਦੋਂ ਅਬਦਾਲੀ ਨਾਦਰ ਸ਼ਾਹ ਵਾਲਾ ਸਾਰਾ ਆਪਾਂ ਪ੍ਰਕਰਨ ਪੜ੍ਹਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਕਮਾਲ ਦੀਆਂ ਬਾਤਾਂ ਹੋਈਆਂ ਨੇ। ਜਦੋਂ ਆਪਾਂ ਪੜ੍ਹਦੇ ਹਾਂ ਵੀ ਨਾਦਰ ਸ਼ਾਹ ਨੇ ਸਿੱਖਾਂ ਬਾਰੇ ਜਾਣਨਾ ਚਾਹਿਆ ਤੇ ਸਾਰੀ ਗੱਲ ਪਤਾ ਕੀਤੀ ਵੀ ਮੈਂ ਦਿੱਲੀ ਤੱਕ ਮਾਰੋ ਮਾਰ ਕਰਦਾ ਹੋਇਆ ਗਿਆ ਤੇ ਉੱਥੋਂ ਜੋ ਕੁਝ ਲੁੱਟ ਮਾਰ ਕਰਕੇ ਵਾਪਸ ਮੁੜਿਆ ਆ ਰਿਹਾ ਸੀਗਾ, ਇਹ ਕਿਹੜੇ ਨੇਗੇ ਜਿਹੜੇ ਆਉਂਦੇ ਆ ਰਾਤ ਨੂੰ ਉਹਨੂੰ ਲੁੱਟ ਕੇ ਭੱਜ ਜਾਂਦੇ ਆ, ਇਹ ਕਿਹੜੇ ਨੇ ਜਿਹੜੇ ਗਰੀਲਾ ਹਮਲੇ ਕਰਦੇ ਆ ਮੈਨੂੰ ਤਹਿ ਦੇਖ ਕਰਕੇ ਹੋ ਜਾਂਦੇ ਆ। ਤਾਂ ਉਦੋਂ ਜਦੋਂ ਉਹਨੇ ਸਾਰੀ ਗੱਲ ਦੱਸੀ ਜ਼ਕਰੀਆ ਖਾਨ ਨੇ ਤਾਂ ਉਹਨੂੰ ਫਿਰ ਇਹੀ ਕਿਹਾ ਸੀ ਵੀ ਇਹਨਾਂ ਦੇ ਵਿੱਚੋਂ ਰਾਜ ਦੀ ਬੋ ਆਉਂਦੀ ਆ ਵੀ ਇਹ ਰਾਜ ਕਰਨਗੇ ਕਿਸੇ ਨੂੰ। ਤੇ ਉਸ ਗੱਲ ਤੋਂ ਬਾਅਦ ਚ ਜੋ ਜ਼ੁਲਮ ਹੋਇਆ ਉਹ ਵੀ ਪਤਾ ਤੇ ਆਪਾਂ ਨੂੰ ਇਹ ਵੀ ਪਤਾ ਵੀ ਫਿਰ ਖਾਲਸੇ ਦਾ ਰਾਜ ਭਾਗ ਹੋਇਆ, 6 ਰਿਆਸਤਾਂ ਕਾਇਮ ਹੋਈਆਂ ਤੇ ਉਹ 6 ਰਿਆਸਤਾਂ ਜਿਹੜੇ ਅੱਡ ਸਾਡੇ ਝੰਡੇ ਨੇ ਉਹ ਸਾਨੂੰ ਅੱਜ ਵੀ ਸਾਨੂੰ ਉਹ ਜਿਹੜੇ ਨਿਸ਼ਾਨੀਆਂ ਨੇ ਸਾਡੇ ਰਾਜ ਦੀਆਂ ਸਿੱਕੇ ਜਾਂ ਹੋਰ ਸਾਨੂੰ ਪਿਆਰ ਆਉਂਦਾ ਉਹਨਾਂ ਤੇ ਅੱਜ ਭਾਰਤ ਮਾਤਾ ਕੀ ਜੈ ਵਾਲਿਆਂ ਨੂੰ ਦੇਖ ਕੇ ਉਹ ਨਿਸ਼ਾਨੀਆਂ ਬੁਖਾਰ ਚੜ ਜਾਂਦਾ। ਜਦੋਂ ਭਾਈ ਅਮਰਤਪਾਲ ਸਿੰਘ ਦਾ ਨਾਲ ਦਾ ਇੱਕ ਸਿੰਘ ਫੜਿਆ ਉਹਦੇ ਮੋਬਾਈਲ ਦੇ ਵਿੱਚੋਂ ਕਹਿੰਦੇ ਜੀ ਫੋਟੋਆਂ ਬਣੀਆਂ ਨੇਗੀਆਂ ਝੰਡਿਆਂ ਦੀਆਂ, ਦੱਸੋ ਇਹਨਾਂ ਨੂੰ ਫੋਟੋਆਂ ਝੰਡਿਆਂ ਦੀਆਂ ਡਰਾਈ ਜਾਂਦੀਆਂ ਨੇ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ, ਬਹੁਤ ਕੁਝ ਇੱਥੇ ਹੋਇਆ, ਪਰ ਉਹ ਸਾਰੇ ਕਾਸੇ ਤੋਂ ਬਾਅਦ ਵੀ ਸਿੱਖਾਂ ਦੇ ਅੰਦਰ ਆਪਦੇ ਰਾਜ ਦੀ ਭਾਵਨਾ ਜਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਭਾਵਨਾ ਨਾ ਮਰੀ ਆ ਨਾ ਮਿਟੀ ਆ। ਸੋ ਉਸ ਗੱਲ ਨੂੰ ਫੇਰ ਦੁਹਰਾਉਣ ਦੇ ਲਈ 29 ਅਪ੍ਰੈਲ ਨੂੰ ਦਲ ਖਾਲਸਾ ਨੇ ਦੁਬਾਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਖੇ। ਜੇ ਆਪਾਂ ਮੌਜੂਦਾ ਮਾਹੌਲ ਦੀ ਜਾਂ ਹਾਲਾਤ ਦੀ ਗੱਲ ਕਰੀਏ ਤਾਂ ਇਹ ਹੈਗਾ ਕਿ ਜਿਹੜੇ ਲੋਕ ਜਾਂ ਜਿਹੜੇ ਗੁਰਸਿੱਖ ਪਿਆਰੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ ਉਹਨਾਂ ਨੇ ਆਪਦੇ ਤਰੀਕੇ ਨਾਲ ਕੰਮ ਕਰਨਾ, ਤਾਂ ਸਟੇਟ ਸਿਸਟਮ ਨੇ ਉਹਨਾਂ ਨੂੰ ਫ੍ਰੀ ਹੈਂਡ ਨਹੀਂ ਦੇਣਾ ਹੈਗਾ। ਜਿਵੇਂ ਆ ਸਾਰੇ ਨੌਜਵਾਨ ਫੜ ਕੇ ਡਿਬਰੂਗੜ੍ਹ ਮਾਰੇ ਆ, ਇਵੇਂ ਹੀ ਕਰਨਾ ਜਿਹੜਾ ਵੀ ਇੱਥੇ ਕੌਮ ਲਈ ਕੰਮ ਕਰੂ। ਦੂਜੇ ਪਾਸੇ ਜਿਹੜੇ ਲੋਕ ਇੱਥੇ ਉਹ ਘਟਨਾਵਾਂ ਉਹ ਵਾਰਦਾਤਾਂ ਵਰਪਰਾਉਣ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਵਿੱਚ ਨਿਰਾਸ਼ਤਾ ਫੈਲੇ ਉਹਨਾਂ ਨੂੰ ਫ੍ਰੀ ਹੈਂਡ ਜਿਹੜਾ ਹੈਗਾ ਦੇਣਾ। ਜਿਵੇਂ ਪਹਿਲਾਂ ਨਵੰਬਰ 1984 ਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਤਾਂ ਉਦੋਂ ਇੱਕ ਵੀ ਦੋਸ਼ੀ ਨੂੰ ਸਟੇਟ ਸਿਸਟਮ ਨੇ ਕੋਈ ਸਜ਼ਾ ਵਗੈਰਾ ਨਹੀਂ ਹੋਣ ਦਿੱਤੀ। ਕਿਉਂ? ਕਿਉਂਕਿ ਉਹ ਕਹਿੰਦੇ ਆ ਬਈ ਅਸੀਂ ਤੁਹਾਨੂੰ ਇਹੀ ਤਾਂ ਦਿਖਾਉਣਾ ਕਿ ਤੁਹਾਡੀ ਕੋਈ ਵੀ ਇਸ ਮੁਲਕ ਦੇ ਵਿੱਚ ਸੱਦ ਪੁੱਛ ਨਹੀਂ, ਤੁਹਾਡੀ ਕੋਈ ਸੁਣਵਾਈ ਨਹੀਂ, ਤੁਹਾਡੀ ਕੋਈ ਹੈਸੀਅਤ ਨਹੀਂ, ਜਿਨ੍ਹਾਂ ਨੇ ਮਾਰਤਾ ਮਾਰਤਾ ਬਸ। ਤੁਹਾਡੇ ਸਾਹਮਣੇ ਆ ਇਤਿਹਾਸ ਆ ਵੀ ਜਿਹੜੇ ਸਿੱਖਾਂ ਨੇ ਆਪ ਠੋਕਤੇ ਜਿੰਦੇ ਸੁੱਕੇ ਹੋਣਾ ਨੇ ਜਾਂ ਹੋਰ ਸਾਡੇ ਭਰਾਵਾਂ ਨੇ, ਪਰ ਭਾਰਤੀ ਹਕੂਮਤੀ ਤੰਤਰ ਨੇ ਸਾਨੂੰ ਉਹ ਡਰਾਮੇ 'ਚ ਤਾਂ ਕੀਤੇ ਨੇ ਵੀ ਸੱਜਣ ਕੁਮਾਰ ਫੜ ਲਿਆ ਜੀ, ਜਗਦੀਸ਼ ਟੈਟਨਰ ਨੂੰ ਸਜ਼ਾ ਦਿਆਂਗੇ ਜੀ, ਫਲਾਣਾ ਟੰਗ ਦੇਣਾ, ਫਲਾਣਾ ਛੱਡ ਦੇਣਾ, ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਕਿਉਂਕਿ ਸਟੇਟ ਸਿਸਟਮ ਸਿੱਖਾਂ ਦੇ ਅੰਦਰ ਨਿਰਾਸ਼ਤਾ ਭਰਨੀ ਚਾਹੁੰਦਾ। ਹੁਣ ਕਈ ਵਾਰੀ ਬੰਦੇ ਕਹਿ ਵੀ ਦਿੰਦੇ ਵੀ ਇੰਨੇ ਟਾਈਮ ਦੇ ਤੁਸੀਂ ਐਵੇਂ ਟੱਪੀ ਜਾਂਦੇ ਹੋ, ਪਿੱਟੀ ਜਾਂਦੇ ਹੋ, ਕੋਈ ਸੁਣਦਾ ਤੁਹਾਨੂੰ। ਸੋ ਇਹ ਗੱਲ ਹੀ ਸਟੇਟ ਸਿਸਟਮ ਚਾਹੁੰਦਾ ਕਿ ਹਰੇਕ ਸਿੱਖ ਦੂਜੇ ਸਿੱਖ ਨੂੰ ਕਵੇ ਕਿ ਆਪਾਂ ਛੱਡੋ ਪਰਾਂ ਜੀ, ਆਪਦਾ ਆਰਾਮ ਨਾਲ ਘਰੇ ਪੌੜ ਜਾਈ ਲੈ ਕੇ। ਇਹੋ ਜਿਹੀ ਵੀ ਗੱਲ ਪੰਜਾਬ ਵਿੱਚ ਵਾਪਰ ਰਹੀ ਆ। ਜਿਹੜਾ ਬੇਅਦਬੀਆਂ ਦਾ ਚੱਲਿਆ ਚੱਕਰ, ਜਦੋਂ ਡੇਰਾ ਭਨਿਆਰੇ ਵਾਲਿਆਂ ਦਾ ਪੇਚਾ ਪਿਆ ਉਦੋਂ ਰਤਨਗੜ੍ਹ ਪਿੰਡ ਆ ਮਰਿੰਡੇ ਦੇ ਕੋਲ, ਉੱਥੇ ਰਤਨਗੜ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਕਰਕੇ ਅੰਗ ਜਿਹੜੇ ਸੀਗੇ ਉਹ ਖਿਲਾਰੇ ਗਏ ਸੀ। ਤੇ ਕਜਹੇੜੀ ਜਾਂ ਕਲਹੇੜੀ ਪਿੰਡ ਦਾ ਸੀਗਾ ਉਹ ਸੋਨੀ ਜਸਵਿੰਦਰ ਸਿੰਘ ਸੋਨੀ। ਇਹ ਸਾਰੇ ਜਿਹੜੇ ਬੰਦੇ ਸੀਗੇ ਉਦੋਂ ਤੋਂ ਇਹ ਕਰਤੂਤਾ ਕਰਦੇ ਆ ਰਿਹਾ। ਬਾਅਦ ਚ ਇਹੀ ਕੰਮ ਫਿਰ ਸਰਸੇ ਵਾਲਿਆਂ ਨੇ ਕੀਤਾ। ਸਰਸੇ ਵਾਲਿਆਂ ਦੇ ਉਹ ਸਾਰੇ ਦੇ ਸਾਰੇ ਬੰਦਿਆਂ ਨੂੰ ਬਚਾਉਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਤੇ ਬਾਦਲ ਸੈਨਾ ਜਿਹੜੀ ਆ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ। ਸਮੇਧ ਸੈਣੀ ਦੀ ਡਿਊਟੀ ਹੋਈ ਇਸ ਗੱਲ ਤੇ ਲਾਤੀ ਵੀ ਜਿਹੜੇ ਸਿੱਖ ਇਹਨਾਂ ਡੇਰਾ ਸਰਸੇ ਵਾਲਿਆਂ ਨੂੰ ਬੇਅਦਬੀਆਂ ਲਈ ਬਰਗਾੜੀ ਕਾਂਡ ਲਈ ਦੋਸ਼ੀ ਕਹਿੰਦੇ ਆ ਵੀ ਸਜ਼ਾ ਕਰਾਓ, ਇਹਨਾਂ ਨੂੰ ਫੜ ਕੇ ਛੱਤਰ ਫਿਰ ਉਹ ਗੋਲੀ ਗਾਲੀ ਚਲਾ ਕੇ 4-5 ਮਾਰ ਸਟੋ ਜਿਹੜੇ ਬਾਕੀ ਪੰਜਾਬ ਭਜੂ ਦੇ ਉੱਤੇ। ਉਹ ਫਿਰ ਕੋਟਕਪੂਰਾ ਕਾਂਡ ਤੇ ਬਹਿਬਲ ਕਾਂਡ ਹੋਇਆ। ਸੋ ਬਾਦਲ ਦਲ ਨੇ ਜਾਂ ਬਾਦਲ ਪਰਿਵਾਰ ਨੇ ਸਿੱਖ ਕੌਮ ਦੇ ਨਾਲ ਜੋ ਕੀਤੀ ਉਹਦਾ ਮਤਲਬ ਇਹ ਨਹੀਂ ਕਿ ਇੱਕ ਜੀ ਗੱਲ ਹੋ ਗਈ ਤਾਂ ਏਡੀ ਕਿੱਡੀ ਗੱਲ ਆ। ਇਹ ਸਿੱਖਾਂ ਲਈ ਬਹੁਤ ਵੱਡਾ ਸ਼ੌਕ, ਬਹੁਤ ਹੀ ਵੱਡਾ ਇੱਕ ਝਟਕਾ ਜਦੋਂ ਆਪਾਂ ਨੂੰ ਉਸ ਥਾਂ ਤੋਂ ਧੋਖਾ ਮਿਲੇ ਜਿੱਤੋਂ ਸਭ ਤੋਂ ਵੱਧ ਯਕੀਨ ਹੋਵੇ। ਕਿਉਂਕਿ ਸਿੱਖਾਂ ਨੂੰ ਲੱਗਦਾ ਸੀ ਵੀ ਚਲੋ ਠੀਕ ਆ ਚਾਹੇ ਜਿਹੋ ਜਿਹੇ ਮਰਜ਼ੀ ਆ ਪਰ ਹੁਣ ਤਾਂ ਆਪਣੇ ਬੰਦਿਆਂ ਦਾ ਰਾਜ ਆ।
क्योंकि 1950 ਤੋਂ ਲੈ ਕੇ ਹੁਣ ਤੱਕ ਜਦੋਂ ਵੀ ਵੋਟਾਂ ਪੈਂਦੀਆਂ ਨੇ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਿਕਟ ਤੇ ਚੋਣ ਲੜ ਰਹੇ ਹੁੰਦੇ ਆ ਉਹਨਾਂ ਦੀ ਹਮਾਇਤ ਵਿੱਚ ਬੋਲਣ ਵਾਲੇ ਜਿੰਨੇ ਵੀ ਬੁਲਾਰੇ ਹੁੰਦੇ ਆ ਜਦੋਂ ਵੋਟਾਂ ਦੀ ਗੱਲ ਹੁੰਦੀ ਆ ਤਾਂ ਉਹ ਲੋਕਾਂ ਨੂੰ ਇਹੀ ਕਹਿੰਦੇ ਆ ਬਈ ਇੱਕ ਵਾਰੀ ਬਸ ਤੁਸੀਂ ਵੋਟਾਂ ਪਾ ਕੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦਾ ਰਾਜ ਲਿਆਓ। ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਸਮਝ ਲਓ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੀ ਆ ਗਿਆ। ਸੋ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਮਝ ਕੇ ਸਿੱਖਾਂ ਨੇ ਦੇਖਿਆ ਵੀ ਬੇਅਦਬੀਆਂ ਹੋ ਗਈਆਂ ਤੇ ਲੱਗਿਆ ਵੀ ਸ਼ਾਇਦ ਇਨਸਾਫ ਹੋਊ। ਇਨਸਾਫ ਕੀ ਇੱਥੇ ਹੋਣਾ ਸੀ, ਅਗਲਿਆਂ ਨੇ ਮਾਰ ਮਾਰ ਕੇ ਗੋਲੀਆਂ। ਇਹ ਬਹੁਤ ਵੱਡਾ ਝਟਕਾ ਸਿੱਖਾਂ ਨੂੰ ਲੱਗਿਆ ਵੀ ਇਹ ਬਾਦਲ ਦਲ ਇੰਨਾ ਗਰਕ ਸਕਦਾ। ਸਿੱਖ ਕਦੇ ਸੋਚ ਹੀ ਨਹੀਂ ਸਕਦੇ ਕਿ ਸਿੱਖ ਹੋਰ ਚਲੋ ਠੀਕ ਆ 100 ਝਮੇਲੇ ਹੁੰਦੇ ਆ ਜਿੱਥੇ ਬੰਦਾ ਗੜਬੜਾ ਕਰਦਾ ਹੋਣੀਆਂ ਤਾਂ ਉੱਥੇ ਵੀ ਨਹੀਂ ਚਾਹੀਦੀਆਂ, ਪਰ ਗੁਰੂ ਗ੍ਰੰਥ ਸਾਹਿਬ ਤਾਂ ਸਿੱਖਾਂ ਦਾ ਇਸ਼ਟ ਵਾ। ਬਾਦਲ ਦਲ ਦਾ ਵੀ ਇਸ਼ਟ ਆ, ਬਾਦਲ ਦਲ ਵਾਲੇ ਵੀ ਤਾਂ ਸਿੱਖ ਨੇ, ਪਰ ਉਹਨਾਂ ਨੇ ਪੂਰਾ ਢੀਠ ਬਣ ਕੇ ਉਹਨਾਂ ਨੂੰ ਜੈਡ ਸਿਕਿਉਰਟੀਆਂ ਦਿੱਤੀਆਂ, ਉਹਨਾਂ ਦੀ ਰਾਖੀ ਕੀਤੀ, ਉਹਨਾਂ ਨੂੰ ਬਚਾਇਆ ਤੇ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦੇ ਲਈ ਹਰ ਹੀਲਾ ਵਰਤਿਆ। ਜਿੰਨਾ ਟਾਈਮ 2015 ਤੋਂ ਲੈ ਕੇ ਜਦੋਂ ਬਰਗਾੜੀ ਕਾਂਡ ਹੋਇਆ 2017 ਤੱਕ ਬਾਦਲ ਦਲ ਦਾ ਰਾਜ ਰਿਹਾ, ਉਹਨਾਂ ਟਾਈਮ ਨਜ਼ਾਰੇ ਲਏ ਆ ਉਹਨਾਂ ਨੇ। ਉਸ ਤੋਂ ਬਾਅਦ ਵਿੱਚ ਵੀ ਕੈਪਟਨ ਦਾ ਰਾਜ ਆ ਗਿਆ ਕਾਂਗਰਸ ਦਾ, ਫਿਰ ਵੀ ਕੋਈ ਬਣਦਾ ਨਹੀਂ ਸੀ। ਬੇਅਦਬੀਆਂ ਲਗਾਤਾਰ ਹੁੰਦੀਆਂ ਰਹੀਆਂ ਤੇ ਫਿਰ ਬਰਗਾੜੀ ਮੋਰਚਾ ਲੱਗਿਆ, ਉਦੋਂ ਜ਼ਰੂਰ ਬੰਦੇ ਫੜੇ ਗਏ ਤੇ ਇਹ ਗੱਲ ਨੰਗੀ ਹੋ ਗਈ ਕਿ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਡੇਰਾ ਸਰਸਾ ਵਾਲਿਆਂ ਦੇ ਕਹਿਣ ਦੇ ਉੱਤੇ ਬੇਅਦਬੀ ਕੀਤੀ ਕਰਾਈ ਆ ਜਾਂ ਹੋਰ ਬੇਅਦਬੀਆਂ ਕੀਤੀਆਂ ਨੇ, ਇਹਨਾਂ ਨੂੰ ਫੜਿਆ ਤਾਂ ਉਦੋਂ ਵੀ ਜਾ ਸਕਦਾ ਸੀ, ਪਰ ਉਦੋਂ ਬਾਦਲ ਦਲ ਦਾ ਸਵੇਦ ਸੈਣੀ ਦਾ ਤੇ ਹੋਰ ਕਈਆਂ ਧਿਰਾਂ ਦਾ ਇਹ ਜ਼ੋਰ ਲੱਗਿਆ ਸੀ ਵੀ ਆਪਾਂ ਇਹ ਕੰਮ ਕਰਨਾ। ਖੈਰ ਉਹ ਜਿਹੜਾ ਵਕਤ ਸੀ ਉਹਦਾ ਬੀਤ ਗਿਆ, ਪਰ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ ਤੇ ਬੇਅਦਬੀਆਂ ਵਾਲੇ ਸਾਰੇ ਦੁਸ਼ਟਾਂ ਨੂੰ ਜਿਹਨੂੰ ਮਰਜ਼ੀ ਫੜ ਲਓ, ਫੜ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕਰਾਉਣਾ ਹੁੰਦਾ ਤੇ ਪੁਲਿਸ ਜਿਹੜੀ ਆ ਜਾਣ ਸਾਰੀ ਕਹਿ ਦਿੰਦੀ ਆ ਜੀ ਮਾਨਸਿਕ ਰੋਗੀ। ਮਤਲਬ ਇਹ ਹੋਇਆ ਪਿਆ ਵੀ ਜਿਹੜਾ ਉਹ ਦੁਸ਼ਟ ਦਾ ਪਰਿਵਾਰ ਹੁੰਦਾ ਉਹ ਵੀ ਹੈਰਾਨ ਹੋਇਆ ਪਿਆ ਹੁੰਦਾ। ਉਹਨਾਂ ਨੂੰ ਤਾਂ ਲੱਗਦਾ ਹੁੰਦਾ ਵੀ ਹੁਣ 2-4 ਸਾਲ 10 ਸਾਲ ਤਾਂ ਲੱਗਣਗੇ, ਪਰ ਬੰਦਾ 4-5 ਮਹੀਨੇ ਦੇ ਵਿੱਚ ਹੀ ਜ਼ਮਾਨਤ ਕਰਾ ਕੇ ਘਰੇ ਆ ਜਾਂਦਾ। ਉਲਟਾ ਉਹ ਟੱਬਰ ਨੂੰ ਮਸ਼ਕਰੀਆਂ ਕਰਦਾ ਵੀ ਤੁਸੀਂ ਤਾਂ ਸਮਝਦੇ ਸੀਗੇ ਪਤਾ ਨਹੀਂ ਕਿੰਨੇ ਸਾਲ ਲੱਗਣਗੇ, ਆ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਹਰ ਮਾਮਲੇ ਦੇ ਵਿੱਚ ਜਿਹੜਾ ਥਾਣੇਦਾਰ ਹੁੰਦਾ ਸੰਬੰਧਿਤ ਉਸ ਕੇਸ ਦਾ, ਉਹਦੀ ਵਿਵਸਥਾ ਹੁੰਦੀ ਆ ਵੀ ਛੇਤੀ ਤੋਂ ਛੇਤੀ ਜ਼ਮਾਨਤ ਕਰਾਉਣੀ। ਸੋ FIR ਹੀ ਆਉਂ ਕੱਟੀ ਜਾਂਦੀ ਆ ਕਿ ਬੰਦਾ ਜਿਹੜਾ ਹੈ ਉਹਦੀ ਛੇਤੀ ਤੋਂ ਛੇਤੀ ਜ਼ਮਾਨਤ ਹੋ ਜਾਏ। ਕਦੇ ਉਹਨੂੰ ਮੈਂਟਲ ਲਿਖ ਦਿੰਦੇ ਆ, ਕਦੇ ਕੇਸ ਵਿੱਚ ਕੋਈ ਹੋਰ ਕਮਜ਼ੋਰੀ ਛੱਡ ਦਿੰਦੇ ਆ ਜਿਹਦੇ ਨਾਲ ਜ਼ਮਾਨਤ ਛੇਤੀ ਹੋ ਜਾਏ। ਹੁਣ ਅਸੀਂ ਇੱਥੇ ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ, ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਆਖਿਆ ਵੀ ਹੋਰ ਗੱਲਾਂ ਤਾਂ ਛੱਡੋ, ਚਲੋ ਤੁਸੀਂ ਸਲਾਮਾਂ ਸਲੂਮਾਂ ਤਾਂ ਕੀ ਕਰਾਉਣੀਆਂ ਨੇ, ਤੁਸੀਂ ਇੰਨਾ ਹੀ ਦੱਸ ਦਿਓ ਵੀ ਇਸ ਟਾਈਮ ਤੱਕ ਕੁੱਲ ਕਿੰਨੀਆਂ ਬੇਅਦਬੀਆਂ ਹੋਈਆਂ ਨੇ। ਉਹਨਾਂ ਬੇਅਦਬੀਆਂ ਦੇ ਕੁੱਲ ਮਾਮਲਿਆਂ ਦੇ ਵਿੱਚ ਇੰਨੇ ਦੋਸ਼ੀ ਫਲਾਣੇ ਫਲਾਣੇ ਪਿੰਡ ਦਾ ਫਲਾਣਾ ਬੰਦਾ ਫੜਿਆ ਗਿਆ ਜਾਂ ਉਹ ਬੇਲ ਤੇ ਆ ਜਾਂ ਉਹ ਸਜ਼ਾ ਹੋਈ ਹੈ। ਕਿਉਂਕਿ ਸਾਨੂੰ ਤਾਂ 1-2 ਕੇਸਾਂ ਦਾ ਪਤਾ ਵੀ ਸਜ਼ਾ ਹੋਈ ਆ, ਬਾਕੀ ਦਾ ਪਤਾ ਹੀ ਨਹੀਂ। ਹਕੀਕਤ ਇਹ ਆ ਕਿ ਜਿੰਨੇ ਦੁਸ਼ਟ ਹੁਣ ਤੱਕ ਫੜੇ ਗਏ ਆ ਸਭ ਨੂੰ ਨਾਲ ਦੀ ਨਾਲ ਜ਼ਮਾਨਤ ਕਰਵਾ ਕੇ ਹੁਣ ਉਹ ਜਦੋਂ ਫਿਰਦੇ ਆ ਖੁੱਲੇ ਆਮ ਤਾਂ ਉਹਨਾਂ ਦੀਆਂ ਜੇ ਦਰਬਾਰ ਸਾਹਿਬ ਦੇ ਬਾਹਰ ਫੋਟੋਆਂ ਲੱਗੀਆਂ ਹੋਣ ਫਲੈਕਸਾਂ ਦੇ ਉੱਤੇ, ਨਾਂ ਪਤੇ ਪੂਰੇ ਲਿਖੇ ਹੋਣ, ਤਾਂ ਉਹਨਾਂ ਨੂੰ ਪੜ੍ਹ ਕੇ ਬੰਦੇ ਨੂੰ ਪਤਾ ਲੱਗੂ ਵੀ ਆ ਜਿਹੜਾ ਮੇਰੇ ਕੋਲੇ ਜਾਂਦਾ ਪਰਨਾ ਸਿਰ ਤੇ ਬੰਨੀ ਇਹ ਤਾਂ ਉਹੀ ਹੈ ਜਿਹਨੇ ਫਲਾਣੇ ਪਿੰਡ ਬੇਅਦਬੀ ਕੀਤੀ ਸੀ। ਸੋ ਚਾਹੀਦਾ ਤਾਂ ਇਹ ਆ ਕਿ ਪੰਜਾਬ ਦੇ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਣ, ਉੱਤੇ ਨਾਂ ਪਤੇ ਲਿਖੇ ਹੋਣ, ਕੇਸ ਲਿਖੇ ਹੋਣ ਕਿ ਉਸ ਕੇਸ ਚੋਂ ਇਹ ਜ਼ਮਾਨਤ ਤੇ ਆਇਆ ਜਾਂ ਬਰੀ ਹੋਇਆ। ਪਰ ਬਾਦਲ ਦਲ ਵਾਲਿਆਂ ਦਾ ਰਾਜ ਪ੍ਰਬੰਧ ਵਾ, ਸ਼੍ਰੋਮਣੀ ਕਮੇਟੀ ਉਹਨਾਂ ਕੋਲੇ ਆ, ਅਕਾਲ ਤਖਤ ਉਹਨਾਂ ਕੋਲੇ ਆ, ਨਹੀਂ ਲੱਗਣ ਦਿੰਦੇ ਫੋਟੋਆਂ। ਉਹਨਾਂ ਨੂੰ ਪਤਾ ਨਹੀਂ ਕਿ ਬੇਅਦਬੀ ਕਰਨ ਵਾਲਿਆਂ ਦੀ ਇੰਨੀ ਹਮਾਇਤ ਕਰਨ ਦਾ ਚਾਅ ਚੜਿਆ ਹੋਇਆ। ਤੇ ਜਿਹੜਾ ਇਹਦੇ ਨਾਲ ਮਾਹੌਲ 'ਚ ਅਸਰ ਪੈਂਦਾ ਉਹ ਇਹ ਆ ਵੀ ਇੱਕ ਤਾਂ ਇਹ ਆ ਕਿ ਜੇਕਰ ਜਿਹੜਾ ਕੋਈ ਦੁਸ਼ਟ ਬੇਅਦਬੀਆਂ ਆਰਗੇਨਾਈਜ਼ ਕਰਵਾ ਰਿਹਾ, ਕੋਈ ਧਿਰ ਤਾਂ ਹੈਗੀ ਹੈ ਨਾ ਜਿਹੜੀ ਇਹਨਾਂ ਨੂੰ ਪੈਸਾ ਧੇਲਾ ਦਿੰਦੀ ਆ, ਜਿਹੜਾ ਇਹਨਾਂ ਨੂੰ ਕਹਿੰਦੀ ਆ ਵੀ ਆਹ ਤੂੰ ਕਰ। ਜਿਵੇਂ ਜਦੋਂ ਸਿੰਘੂ ਬਾਰਡਰ ਦੇ ਉੱਤੇ ਇੱਕ ਗਿਆ ਸੀ ਇੱਥੋਂ ਅਫਸਰ ਨੂੰ, ਉਹ ਕਮਲਾ ਜਿਹਾ ਬੰਦਾ ਜੇ ਇੱਥੋਂ ਉੱਥੇ ਗਿਆ ਤਾਂ ਕਿਸੇ ਗੱਲ ਨਾਲ ਹੀ ਗਿਆ, ਉਹਨੂੰ ਕਿਸੇ ਨੇ ਕੋਈ ਲੈ ਕੇ ਗਿਆ, ਕਿਸੇ ਨੇ ਖਰਚ ਪਾਣੀ ਦਿੱਤਾ, ਬੇਅਦਬੀ ਕਰਨ ਉੱਥੇ ਗਿਆ, ਫਿਰ ਉੱਥੇ ਚਲੋ ਮਾਰ ਕੇ ਉਹਨੂੰ ਕੌਂਗੂ ਟੰਗਤਾ ਸੀ। ਪਰ ਗੱਲ ਇਹ ਹੈ ਬਈ ਇਹਨਾਂ ਸਾਰੇ ਕਰਤੂਤਾਂ ਦਾ ਜਿਹੜਾ ਆਰਗੇਨਾਈਜ਼ਰ ਆ, ਜੇਕਰ ਤਾਂ ਉਹ ਜਾ ਕੇ ਉੱਥੇ ਜਦੋਂ ਕਵੇ ਕਿ ਭਾਈ ਤੂੰ ਆਹ ਚੱਕ 10 ਲੱਖ ਰੁਪਈਆ ਜਾਂ 50 ਲੱਖ ਰੁਪਈਆ ਚੱਕ, ਤੂੰ ਆਹ ਕਰਨਾ, ਤੇ ਗਾਂਹ ਵਾਲਾ ਬੰਦਾ ਉਹਨੂੰ ਕਵੇ ਕਿ ਭਾਈ ਸਾਹਿਬ ਰਾਮ ਰਾਮ ਕਰੋ, ਮੇਰੇ ਤੋਂ ਨਹੀਂ ਆਪਦੀ ਜਾਨ ਗਵਾਈ ਜਾਣੀ, ਅਗਲੇ ਵੱਢ ਕੇ ਉਹ ਮਾਰਦੇ ਆ। ਦੇਖਿਆ ਉਹਦਾ ਦਰਬਾਰ ਸਾਹਿਬ ਦੇ ਵਿੱਚ ਕੀ ਹੋਇਆ ਜਾਂ ਸਿੰਘੂ ਬਾਰਡਰ ਤੇ ਕੀ ਹੋਇਆ।
ਤੇ ਜੇ ਤਾਂ ਇਦਾਂ ਦਾ ਮਾਹੌਲ ਹੋਵੇ ਫਿਰ ਤਾਂ ਹਰੇਕ ਵਾਰ ਬੇਅਦਬੀ ਕਰਵਾਉਣ ਵਾਲਾ ਜਦੋਂ ਕਿਤੇ ਜਾਊਗਾ ਤਾਂ ਗਾਂਹ ਵਾਲਾ ਬੰਦਾ ਉਹਨੂੰ ਠੋਕਵਾ ਜਵਾਬ ਦਊਗਾ ਕਿ ਮੈਂ ਆਪਦੀ ਜਾਨ ਨਹੀਂ ਗਵਾਉਣੀ। ਪਰ ਮਾਹੌਲ ਇੱਥੇ ਇਹ ਸਿਰਜਿਆ ਜਾ ਰਿਹਾ ਪੁਲਿਸ ਵੱਲੋਂ ਜਾਂ ਹੋਰਾਂ ਵੱਲੋਂ ਵੀ ਉਹ ਬੰਦਾ ਕਹਿੰਦਾ ਹੈਗਾ ਵੀ ਤੈਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ। ਜਿਹੜਾ ਆਰਗੇਨਾਈਜ਼ਰ, ਜਿਹੜਾ ਬੇਅਦਬੀਆਂ ਕਰਵਾਉਣ ਵਾਲਾ ਕੋਈ ਸ਼ਖਸ ਆ, ਕੋਈ ਧਿਰ ਵਾ, ਕੋਈ ਏਜੰਸੀ ਆ, ਉਹ ਜਦੋਂ ਕਿਸੇ ਆਪਦੇ ਕਰਿੰਦੇ ਨੂੰ ਇਸ ਗੱਲ ਲਈ ਤਿਆਰ ਕਰਦੇ ਆ, ਉਹ ਕਹਿੰਦੇ ਦੇਖੋ ਤੈਨੂੰ ਗਰੰਟੀ ਦਿੰਦੇ ਆ ਤੇਰੀ ਬੇਅਦਬੀ ਹੋਣ ਸਾਰ ਤੈਨੂੰ ਅਸੀਂ ਸਾਡੇ ਬੰਦੇ ਉੱਥੇ ਹੋਣਗੇ ਮੌਕੇ ਤੇ, ਉਹ ਰੌਲਾ ਪਾਉਣਗੇ, ਤੈਨੂੰ ਪੁਲਿਸ ਵਾਲੇ ਲੈ ਜਾਣਗੇ, ਤੂੰ ਉਹਨਾਂ ਟਾਈਮ ਹੀ ਬਸ ਖਤਰੇ ਜਾ ਜਿੰਨਾ ਟਾਈਮ ਪੁਲਿਸ ਨਹੀਂ ਆਉਂਦੀ। ਤੂੰ ਪੁਲਿਸ ਕੋਲੇ ਚਲੇ ਗਿਆ, ਉਹਨਾਂ ਨੇ FIR ਉਹੋ ਜਿਹੀ ਕੱਟਣੀ ਹੈ, ਮੁੜ ਕੇ ਤੇਰੀ ਜ਼ਮਾਨਤ ਅਸੀਂ ਕਰਾਉਣੀ ਹੈ। ਤੋ ਇਸ ਤਰੀਕੇ ਨਾਲ ਉਹ ਕਹਿੰਦੇ ਦੇਖ ਫਲਾਣੇ ਪਿੰਡ ਦਾ ਜ਼ਮਾਨਤ ਆਇਆ, ਫਲਾਂਤੂ ਆ ਮਿਲਣਾ ਬਸ਼ੱਕਦੀ ਜਾ ਕੇ। ਤੋ ਜਦੋਂ ਮਾਹੌਲ ਹੀ ਇਉਂ ਸਿਰਜਿਆ ਜਾਂਦਾ ਵਾ ਵੀ ਹਰੇਕ ਵਾਰ ਜਿਹੜਾ ਬੇਅਦਬੀ ਕਰਵਾਉਣ ਵਾਲਾ ਉਹ ਉਸ ਬੰਦੇ ਕੋਲ ਜਾਂਦਾ ਜਿਹਨੇ ਬੇਅਦਬੀ ਜਿਹਨੂੰ ਅਗਲੇ ਨੂੰ ਤਿਆਰ ਕਰਨਾ, ਤਾਂ ਉਹਨੂੰ ਉਹ ਦਿਖਾਉਣ ਜੋਗਾ ਕਰਕੇ ਰੱਖਦੇ ਆ ਵੀ ਉਹ ਬੇਅਦਬੀ ਕਰਨ ਲਈ ਤਿਆਰ ਹੋ। ਸੋ ਇਹ ਜਿਹੜਾ ਮਾਹੌਲ ਆ, ਇਹਦੇ ਨਾਲ ਬੇਅਦਬੀਆਂ ਲਗਾਤਾਰ ਹੁੰਦੀਆਂ ਦੇਖ ਕੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਦਸੰਬਰ ਮਹੀਨੇ 'ਚ 2000 ਅੱਜ 23 ਆ, ਸਾਰਾ 22 ਲੰਘ ਗਿਆ, 21 'ਚ ਬੇਅਦਬੀ ਹੋਈ ਸੀ। ਉਦੋਂ ਵੋਟਾਂ ਜੀਆਂ ਦਾ ਚੰਨੀ ਦਾ ਸੀਗਾ, ਉਦੋਂ ਵੋਟਾਂ ਦਾ ਐਲਾਨ ਜਿਹਾ ਹੁੰਦਾ ਫਿਰਦਾ ਸੀ। ਸੋ ਉਦੋਂ ਫਿਰ ਉਹਨੂੰ ਨਾਲ ਦੀ ਨਾਲ ਉੱਥੇ ਨਵੰਬਰ ਦਸੰਬਰ ਦੀ ਗੱਲ ਆ, ਉੱਥੇ ਸੋਧਾ ਲੱਗ ਗਿਆ। ਔਰ ਦਰਬਾਰ ਸਾਹਿਬ ਦੀ ਘਟਨਾ ਸੀ, ਰੌਲਾ ਰੱਪਾ ਤਾਂ ਬਹੁਤ ਪਿਆ, ਪਰ ਉਹਦੇ ਨਾਲ ਇਹ ਹੋ ਗਿਆ ਕਿ ਟਹਿਰ ਇਹੋ ਜਿਹਾ ਫੈਲਿਆ, ਬੇਅਦਬੀ ਕਰਵਾਉਣ ਵਾਲੇ ਜਦੋਂ ਵੀ ਜਿਹਦੇ ਕੋਲ ਵੀ ਗਏ ਹੋਣੇ ਆ, ਗਾਂਹ ਵਾਲੇ ਨੇ ਇਹੀ ਕਹਿ ਕੇ ਤੋਰਤੇ ਹੋਣੇ ਆ, ਭਰਾਵਾ ਮਾਰਿਆ ਜਾਵਾਂਗੇ, ਮੈਂ ਨਹੀਂ ਕੰਮ ਕਰਦਾ। ਪਰ ਇਹ ਚੀਜ਼ ਅੱਜ ਕਿੱਥੇ ਪਹੁੰਚ ਗਈ ਹੈ? ਅੱਜ ਉਹਨਾਂ ਨੇ ਕੋਈ ਗੇਮ ਖੇਲੀ ਆ। ਅੱਜ ਫੇਰ ਮਰਿੰਡੇ ਦੇ ਗੁਰਦੁਆਰੇ ਕੋਤਵਾਲੀ ਸਾਹਿਬ ਦੇ ਵਿੱਚ ਇਹੋ ਜਿਹਾ ਕਾਰਾ ਹੋਇਆ। ਹੁਣ ਇਹ ਦੋ ਗੱਲਾਂ ਇਹਦੇ ਨਾਲ ਜੁੜਦੀਆਂ ਨੇ। ਇੱਕ ਤਾਂ ਇਹ ਹੈਗਾ ਵੀ ਕੋਈ ਬੰਦੇ ਕਹਿੰਦੇ ਆ ਕਿ ਜੀ ਉੱਥੇ ਇਹਨਾਂ ਦਾ ਕਾਰ ਸੇਵਾ ਵਾਲਿਆਂ ਦਾ ਤੇ ਕਮੇਟੀ ਵਾਲਿਆਂ ਦਾ ਆਪਸ ਵਿੱਚ ਟਕਰਾਅ ਸੀ, ਉਸ ਤਕਰਾਰ ਦੇ ਵਿੱਚੋਂ ਇਹ ਘਟਨਾ ਵਾਪਰੀ। ਪਰ ਇਹ ਗੱਲ ਤਾਂ ਇੱਕ ਕਹਿਰੀ ਜੀ ਗੱਲ ਹੋ ਗਈ ਨਾ ਕਿ ਜਿਹੜਾ ਦੁਸ਼ਟਬਾਜ਼ ਜਿਹਨੇ ਇਹ ਕਰਤੂਤ ਕੀਤੀ ਆ ਉਹਦਾ ਕਮੇਟੀ ਵਾਲਿਆਂ ਨਾਲ ਕੋਈ ਰੌਲਾ ਸੀ 7100 ਰੁਪਏ ਦਾ ਜੀ, ਤਾਂ ਗੱਲ ਹੋਈ। ਪਰ ਨਹੀਂ, ਤੁਸੀਂ ਟਾਈਮਿੰਗ ਦੇਖੋ, ਕੱਲ ਹਜੇ ਅਮਰਤਪਾਲ ਸਿੰਘ ਨੂੰ ਫੜ ਕੇ ਡਿਬਰੂਗੜ੍ਹ ਭੇਜਦੇ ਆ, ਅੱਜ ਇਹ ਕਾਰਾ ਹੋ ਜਾਂਦਾ। ਕਿਉਂ? ਕਿਉਂਕਿ ਇਹਦੇ ਅਰਥ ਤਾਂ ਇਹ ਨੇ ਕਿ ਸਟੇਟ ਸਿਸਟਮ ਤੁਹਾਨੂੰ ਵੰਗਾਰ ਰਿਹਾ। ਕਿ ਤੁਸੀਂ ਕਹਿੰਦੇ ਫਿਰਦੇ ਸੀ ਨਾ ਕਿ ਅਸੀਂ ਜੀ ਚੜ੍ਹਦੀ ਕਲਾ ਜਗਾਉਣੀ ਆ, ਅਸੀਂ ਖਾਲਿਸਤਾਨ, ਅਸੀਂ ਪੰਥ, ਜੇ ਉਹ ਆਹ ਲਓ ਅੱਜ ਤੁਹਾਨੂੰ ਦੇ ਦਿੱਤਾ, ਅਸੀਂ ਤੋਹਫਾ ਲੈ, ਕਰੋ ਕੀ ਕਰਨਾ। ਇਹ ਲਲਕਾਰ ਆ, ਇਹ ਇੱਕ ਵੰਗਾਰ ਆ, ਇਹ ਇੱਕ ਚੈਲੰਜ ਹੈ ਵੀ ਸਿੱਖੋ ਆਜੋ। ਪਰ ਇਸ ਵੇਲੇ ਖਾਲਸਾ ਪੰਥ ਨੇ ਉਸ ਥਾਣੇ ਦਾ ਘਰਾਓ ਕੀਤਾ ਹੋਇਆ, ਕਿਉਂਕਿ ਦੁਸ਼ਟ ਨੂੰ ਮਿੰਟੋ ਮਿੰਟੀ ਥੋੜੀ ਬਹੁਤੀ ਕੁੱਟਮਾਰ ਹੋਈ ਤੇ ਉਹਨੂੰ ਉੱਥੇ ਮਰਿੰਡੇ ਥਾਣੇ ਲੈ, ਤੇ ਅੱਗੇ ਕੀ ਬਣਦਾ ਤਾਂ ਵਾਹਿਗੁਰੂ ਜਾਣੇ। ਪਰ ਇਹ ਗੱਲ ਸਾਡੇ ਦਿਲ 'ਚ ਵਾਰ-ਵਾਰ ਆਉਂਦੀ ਆ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਨਾਲ ਦੀ ਨਾਲ ਇਹ ਬੇਅਦਬੀ ਦੀ ਘਟਨਾ, ਇਹਨਾਂ 'ਚ ਕੋਈ ਤਾਲਮੇਲ ਹੈਗਾ? ਇਹ ਏਜੰਸੀ ਨੈਟਵਰਕ ਦਾ ਕੰਮ ਆ। ਇਹ ਕਾਰਾ ਜਿਹੜਾ ਹੋਇਆ ਇਹ ਐਵੇਂ ਨਹੀਂ। ਸੋ ਅਸਲੀ ਗੱਲ ਤਾਂ ਇਹ ਹੈਗੀ ਆ ਕਿ ਸਿੱਖ ਮਨਾਂ ਦੇ ਵਿੱਚ ਨਿਰਾਸ਼ਾ ਭਰਨੀ ਆ ਕਿ ਲਓ ਜੀ ਬੇਅਦਬੀ ਹੋ। ਪਰ ਅੱਜ ਜਿਸ ਤਰੀਕੇ ਨਾਲ ਰੋਸ ਨਾਲ ਭਈਆਂ ਹੋਈਆਂ ਸੰਗਤਾਂ ਉੱਤੇ ਗਈਆਂ ਨੇ, ਉਹਦੇ ਵਿੱਚ ਇਹ ਗੱਲ ਪੱਕੀ ਆ ਕਿ ਇਹੋ ਜਿਹੀਆਂ ਕਾਰੇ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਜਦੋਂ ਸੰਗਤਾਂ ਦਾ ਇਹ ਰੋਹ, ਇਹ ਸਾਰਾ ਕੁਝ ਜਾਂਦਾ, ਉਹਦੇ ਨਾਲ ਫਿਰ ਅਸਰ ਪੈਂਦਾ। ਸੋ ਜਿਹੜੀ ਅਸਲੀ ਗੱਲ ਆ ਉਹ ਇਹ ਹੈ ਕਿ ਜਿਹੜੇ ਵੀ ਬੇਅਦਬੀਆਂ ਕਰਨ ਵਾਲੇ ਲੋਕ ਨੇ, ਇਹਨਾਂ ਸਾਰਿਆਂ ਦੀ ਰਾਖੀ ਇੰਡੀਅਨ ਸਟੇਟ ਸਿਸਟਮ ਕਰ ਰਿਹਾ। ਚਾਹੇ ਉਹ ਪੰਜਾਬ ਦੇ ਵਿੱਚ ਰਾਜ ਭਾਗ ਜਿਹਦਾ ਮਰਜ਼ੀ ਹੈ, ਇਹਨਾਂ ਨੂੰ ਸਿਕਿਉਰਿਟੀਆਂ ਦੇਣੀਆਂ, ਇਹਨਾਂ ਨੂੰ ਲੋਕਲ ਲੈਵਲ ਦੇ ਉੱਤੇ ਥਾਣਿਆਂ ਦੇ ਵਿੱਚ ਕਹਿਣਾ ਕਿ ਤੁਸੀਂ ਠੀਕ ਆ, ਜ਼ਮਾਨਤ ਤੇ ਆ ਗਏ ਹੋ, ਪਰ ਤੁਸੀਂ ਕੋਈ ਅਸਲਾ ਉਸਲਾ ਹੱਥ 'ਚ ਰੱਖੋ, ਅਸੀਂ ਲਾਇਸੈਂਸ ਬਣਾ ਕੇ ਦਿੰਨੇ ਆ। ਸੋ ਇਹ ਸਾਰਾ ਕੁਝ ਇਸ ਮੌਕੇ ਪੂਰੇ ਜ਼ੋਰ ਸ਼ੋਰ ਤੇ ਚੱਲ ਰਿਹਾ। ਸਿੱਖਾਂ ਦੀ ਹਰ ਗੱਲ ਦੇ ਵਿੱਚ ਹੇਠੀ ਕਰਨੀ, ਹਰ ਉਹ ਧਿਰ ਸ਼ਖਸੀਅਤ ਤੇ ਵਰਤਾਰੇ ਨੂੰ ਵਡਿਆਉਣਾ, ਉਹਨੂੰ ਸਰਪ੍ਰਸਤੀ ਦੇਣੀ ਜਿਹੜੀ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਹੋਵੇ, ਸਿੱਖਾਂ ਦੇ ਮਨਾਂ 'ਚ ਨਿਰਾਸ਼ਾ ਭਰਦੀ ਹੋਵੇ, ਤੇ ਹਰ ਉਸ ਵਿਅਕਤੀ ਨੂੰ ਜਾਂ ਉਸ ਵਰਤਾਰੇ ਨੂੰ ਟਾਰਗੇਟ ਕਰਨਾ, ਜਿਵੇਂ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਫੜ ਕੇ ਜੇਲ੍ਹ 'ਚ ਮਾਰਿਆ। ਸੋ ਇਹ ਸਾਰਾ ਕੁਝ ਇੱਥੇ ਲੰਮੇ ਅਰਸੇ ਤੋਂ ਚੱਲ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਢੇਰੀ ਜੀ ਢਾਹ ਕੇ ਆਰਾਮ ਨਾਲ ਬਹਿ ਜਾਣਾ। ਇਹਦੇ ਹੱਲ ਕਰਨੇ ਪੈਣਗੇ, ਹੱਲ ਲੱਭਣੇ ਪੈਣਗੇ। 18ਵੀਂ ਸਦੀ 'ਚ ਵੀ ਇਹੋ ਜਿਹਾ ਕੁਛ ਚੱਲਦਾ ਸੀ ਸਾਡੇ ਮਲੇਰਿਆਂ ਨਾਲ। ਜਦੋਂ ਇਤਿਹਾਸ ਪੜ੍ਹਦੇ ਆ ਉਦੋਂ ਫਿਰ ਪ੍ਰੇਰਨਾ ਮਿਲਦੀ ਆ। ਇਸੇ ਕਰਕੇ ਕਹੀਦਾ ਨਾ ਵੀ ਆਪਦੇ ਵਿਰਸੇ ਨਾਲ ਜੁੜੋ, ਆਪਦੇ ਬਾਣੀ ਨਾਲ ਜੁੜੋ, ਆਪਦੇ ਬਾਣੇ ਨਾਲ ਜੁੜੋ। ਉਤੋਂ ਆਪਾਂ ਨੂੰ ਫਿਰ ਸਾਰੀ ਸੇਧ ਮਿਲ ਜਾਂਦੀ ਆ ਕਿ ਜਦੋਂ ਬੀਤੇ ਦੌਰ ਵਿੱਚ ਹੋਇਆ, ਲਖਪਤ ਰਾਏ ਨੇ ਇਹੋ ਜਿਹੇ ਕਾਰੇ ਕੀਤੇ ਸੀ, ਫਿਰ ਸਿੱਖਾਂ ਨੇ ਉਹੋ ਜਿਹਾ ਉਹਨੂੰ
रंग भाग लाते, ਉਹਦੀ मौत ਦੀ ਇਹੋ ਜਿਹੀ ਮਿੱਥਿਆ ਵਾ ਜਿਹੜੀ ਆਪਾਂ ਸੁਣਾ ਵੀ ਨਹੀਂ ਸਕਦੇ ਜਿੰਨਾ ਉਹਦੇ ਤੇ ਰੋਸ ਸਿੱਖਾਂ ਨੇ ਕੱਢੇ। ਸੋ ਜਿਹੜਾ ਅਸਲੀ ਹੈਗੀ ਗੱਲ ਵੀ ਗੁਰ ਕੀ ਨਿੰਦਿਆ ਜਾਂ ਗੁਰੂ ਦੀ ਬੇਅਦਬੀ ਸਹਾਰਨੀ, ਪਰ ਸਾਡੇ ਬੰਦੇ ਜਿਹੜੇ ਆ ਧੋਂਦੇ ਢੱਡਰੀ ਟਾਈਪ ਜਾਂ ਹੋਰ ਨੇ, ਇਹ ਕਹਿੰਦੇ ਆ ਜੀ ਬੇਅਦਬੀ ਸਹਾਰੋ, ਬਰਦਾਸ਼ਤ ਕਰ ਨਹੀਂ ਸਕੋ। ਕਹਿੰਦੇ ਜੀ ਤੁਹਾਡਾ ਅਕਸ ਖਰਾਬ ਹੋ ਜਾਂਦਾ ਜਦੋਂ ਤੁਸੀਂ ਕਹਿੰਦੇ ਦਰਬਾਰ ਸਾਹਿਬ 'ਚ ਬੰਦਾ ਮਾਰਤਾ, ਬਹੁਤ ਮਾੜਾ ਹੋਇਆ, ਕਹਿੰਦੇ ਸਿੱਖਾਂ ਦਾ ਅਕਸ ਖਰਾਬ ਹੋ ਗਿਆ। ਇਹਨਾਂ ਨੂੰ ਇਹ ਹਰ ਵੇਲੇ ਇਹੀ ਰੰਡੀ ਰੋਣਾ ਪਾਇਆ ਹੁੰਦਾ, ਅਕਸ ਖਰਾਬ, ਅਕਸ ਖਰਾਬ। ਹੁਣ ਅਕਸ ਬਚਾ ਲਓ ਜਾਂ ਸਿੱਖੀ ਬਚਾ ਲਈਏ। ਸਿੱਖੀ ਜਾਂ ਸਿੱਖਾਂ ਦੇ ਦੁਸ਼ਟਾਂ ਨੂੰ, ਦੁਸ਼ਮਣਾਂ ਨੂੰ, ਵਿਰੋਧੀਆਂ ਨੂੰ ਜਿੰਨਾ ਟਾਈਮ ਇਹ ਨਹੀਂ ਜਾਂਦਾ ਉਹਦੇ ਦਿਲ ਦਿਮਾਗ ਵਿੱਚ ਵੀ ਗਾਂ ਬੈਠੇ ਨੇ 21 ਦੇ 41 ਨੇ 51 ਪਾਉਣਗੇ, ਫੇਰ ਤਾਂ ਗੱਲ ਕੋਈ ਬਣੂ, ਫੇਰ ਤਾਂ ਦੁਸ਼ਮਣ ਰੁਕੂ। ਤੇ ਜੇਕਰ ਦੁਸ਼ਮਣ ਨੂੰ ਬੀਬੇ ਬਾਲਕ ਬਣ ਕੇ ਦਿਖਾਵਾਂਗੇ, ਜੈਂਟਲਮੈਨ ਬਣ ਕੇ ਦਿਖਾਵਾਂਗੇ, ਤਾਂ ਜੈਂਟਲਮੈਨ ਨੈਵਰ ਮੇਕਸ ਹਿਸਟਰੀ। ਇਤਿਹਾਸ ਬੀਬੇ ਬਾਲਕ ਨਹੀਂ ਬਣਾਉਂਦੇ। ਸਾਡਾ ਇਤਿਹਾਸ ਤਾਂ ਸਾਰਾ ਜਿਹੜੇ ਅਸੀਂ ਕਹਿੰਦੇ ਆ ਖੂਨ ਨਾਲ ਰੰਗਿਆ ਹੋਇਆ। ਜੇ ਅਸੀਂ ਕਹਿੰਦੇ ਆ ਦਰਬਾਰ ਸਾਹਿਬ ਦੀ ਸ਼ਹਾਦਤ ਲਈ, ਦਰਬਾਰ ਸਾਹਿਬ ਦੀ ਰਾਖੀ ਲਈ ਇੰਨੀਆਂ ਸ਼ਹਾਦਤਾਂ ਹੋਈਆਂ ਨੇ ਕਿ ਹਰ ਪੱਥਰ ਦੀ ਜਿਹੜੀ ਸੰਗਮਰਮਰ ਦੀ ਸੈੱਲ ਆ ਉਹਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਲੱਗੇ ਹੋਏ ਨੇ। ਸਾਡੇ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਹੋਈਆਂ ਖੰਡਾ ਖੜਕਿਆ, ਤੇ ਹੁਣ ਉਹ ਕਹਿੰਦੇ ਵੀ ਮਾਤਾ ਦਾ ਮਾਲ ਬਣ ਜਾਓ, ਮਾਤਾ ਦਾ ਮਾਲ ਬਣ ਜਾਓ ਜੀ, ਕਹਿੰਦੇ ਸਿਆਣੇ ਬਣ ਜਾਓ। ਸਿਆਣੇ ਹੋਣ ਦੇ ਨਾਂ ਹੇਠ ਸਿੱਖਾਂ ਨੂੰ ਜੋ ਜਿਸ ਪਾਸੇ ਨੂੰ ਤੋਰਿਆ ਜਾ ਰਿਹਾ, ਜਿਸ ਜਿਹੜਾ ਸਬਕ ਪੜਾਇਆ ਜਾ ਰਿਹਾ, ਉਹਨੂੰ ਸਮਝਣ ਦੀ ਲੋੜ। ਇਹ ਸਿੱਖਾਂ ਨੂੰ ਉੱਥੇ ਲਿਜਾ ਕੇ ਖੜਾ ਕਰ ਦੇਣਾ ਚਾਹੁੰਦੇ ਆ ਜਿੱਥੇ ਜੈਨੀਆਂ ਤੇ ਬੋਧੀਆਂ ਨਾਲ ਜੋ ਕੁਝ ਵਾਪਰ ਰਿਹਾ ਇਸ ਵੇਲੇ, ਜੋ ਕੁਝ ਹਿੰਦੂਇਜ਼ਮ ਉਹਨਾਂ ਨਾਲ ਕਰਦਾ। ਉਹਨਾਂ ਦੀ ਤਾਂ ਗੱਲ ਛੱਡੋ, ਆ ਬੜੀ ਵੱਡੀ ਬਹੁ ਗਿਣਤੀ ਆ ਮੁਸਲਮਾਨਾਂ ਦੀ, ਕੋਈ ਸੁਣਵਾਈ ਨਹੀਂ। ਪਰ ਗੁਰੂ ਦੇ ਖਾਲਸੇ ਨੇ, ਮੈਂ ਬੀਤੇ ਦੌਰ ਦੀ ਜੇ ਗੱਲ ਕਰਾਂ ਤਾਂ ਸਾਡੇ ਇਤਿਹਾਸ ਦੇ ਵਿੱਚ ਅੱਜ ਕਿਸੇ ਮੁਸਲਮਾਨ ਦੇ ਨਾਲ ਬਹਿਣਾ ਹੋਵੇ ਤਾਂ ਸਾਨੂੰ ਕੋਈ ਬਹੁਤੀ ਝਿਜਕ ਨਹੀਂ ਆਉਂਦੀ, ਕਿਉਂਕਿ ਜਦੋਂ ਉਹਨਾਂ ਨੇ ਜ਼ੁਲਮ ਕੀਤੇ ਮੁਸਲਮਾਨ ਹਾਕਮਾਂ ਨੇ ਤਾਂ ਸਾਡੀ ਕੌਮ ਦੇ, ਸਾਡੇ ਯੋਧਿਆਂ ਨੇ, ਸਾਡੇ ਵੱਡੇ ਵਡੇਰਿਆਂ ਨੇ ਨਾਲ ਦੀ ਨਾਲ ਲੇਖਾ ਨਿਬੇੜਤਾ। ਪਰ ਹਿੰਦੂਆਂ ਨੂੰ ਬੜੀ ਹੀਣਤਾ ਆਉਂਦੀ ਹੈ। ਕਿਉਂ ਆਉਂਦੀ ਆ? ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਜੇ ਦੋ ਮੁਸਲਮਾਨ ਆਪਸ ਵਿੱਚ ਕੱਢ ਕੇ ਹੱਸ ਰਹੇ ਹੋਣ ਤੇ ਹਿੰਦੂ ਨੂੰ ਐ ਮਹਿਸੂਸ ਹੁੰਦਾ ਖਰੀ ਇਹ ਮੇਰੀਆਂ ਗੱਲਾਂ ਕਰ ਕਰਕੇ ਹੱਸਦੇ ਆ, ਵੀ ਅੱਜ ਜੋ ਮਰਜ਼ੀ ਬਣੇ ਫਿਰੋ, ਤੁਸੀਂ ਉਹੀ ਹੋ ਨਾ। ਉਹ ਜਿਹੜਾ ਇਤਿਹਾਸ ਦੇ ਵਿੱਚ ਮਾੜਾ ਦੌਰ ਬੀਤ ਕੇ ਗਿਆ, ਉਹ ਜਿਸ ਤਰੀਕੇ ਨਾਲ ਹਿੰਦੂ ਮਨ ਨੂੰ ਤੰਗ ਕਰਦਾ, ਉਹ ਸਾਡੇ ਤੇ ਵੀ ਮਾੜਾ ਸੀ। ਕੁੱਟ ਸਾਡੇ ਵੀ ਪੈਂਦੀ ਸੀ, ਜ਼ੁਲਮ ਸਾਡੇ ਤੇ ਵੀ ਹੋ ਰਿਹਾ ਸੀ, ਸਾਡੀਆਂ ਵੀ ਮਾਈਆਂ ਬੀਬੀਆਂ ਤੇ ਬੜੇ ਭਾਰੀ ਅਤਿਆਚਾਰ ਹੋਏ। ਪਰ ਅਸੀਂ ਜਿੱਥੇ ਆਪ ਦਾ ਰਾਜ ਭਾਗ ਕਾਇਮ ਕੀਤਾ, ਜ਼ਾਲਮਾਂ ਤੋਂ ਬਦਲੇ ਲੈ, ਉੱਥੇ ਨਾਲ ਦੀ ਨਾਲ ਅਸੀਂ ਹਿੰਦੂਆਂ ਦੀਆਂ ਵੀ ਛਡਵਾਈਆਂ ਵੀ ਤੇ ਹਿੰਦੂਆਂ ਲਈ ਵੀ ਕੁਝ ਕਰਕੇ ਦਿਖਾਏ। ਇਹ ਹਿੰਦੂ ਨੂੰ ਬੜੀ ਔਖ ਆ ਵੀ ਇਹਨਾਂ ਨੇ ਸਾਡੇ ਪੈਂਦੀਆਂ ਦੇਖੀਆਂ ਹੋਈਆਂ। ਇਹਨਾਂ ਨੂੰ, ਸਿੱਖਾਂ ਨੂੰ ਬਰਦਾਸ਼ਤ ਮਤਲਬ ਨਹੀਂ ਉਹ ਕਰ ਪਾ ਰਹੇ ਸਿੱਖ ਕੌਮ ਨੂੰ ਵੀ ਇਹਨਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ। ਦੱਸੋ ਪਤੰਦਰੋ, ਅਸੀਂ ਤਾਂ ਤੁਹਾਡੇ ਲਈ ਵੀ ਕੁਝ ਕਰਕੇ ਦਿਖਾਤਾ, ਅਸੀਂ ਆਪਦੇ ਲਈ ਨਹੀਂ ਕਰਾਂਗੇ। ਅਸੀਂ ਹੁਣ ਠੀਕ ਆ, ਕੁਝ ਹੈਗੇ ਬੰਦੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਤੁਹਾਡੀ ਚਾਪਲੂਸੀ ਕਰਨੀ। ਸੋ ਹਿੰਦੂਇਜ਼ਮ ਦੀ ਚਾਪਲੂਸੀ ਜਾਂ ਹਿੰਦੂ ਤੋਂ ਡਰਨਾ, ਅਖੇ ਜੀ ਉਹਨਾਂ ਦੀ ਕੌਮ ਬਹੁਤ ਵੱਡੀ ਆ, ਡੈਮੋਕ੍ਰੇਸੀ ਆ, ਗਿਣਤੀ ਸਿਰਾਂ ਦੀ, ਉਹਨਾਂ ਤੁਹਾਡੇ ਤਾਂ ਗਿਣਤੀ ਦੇ ਬੰਦੇ ਆ, ਹੱਦ ਹੋਈ ਪਈ ਆ। ਮੈਨੂੰ ਤਾਂ ਇਤਿਹਾਸ ਵਿੱਚ ਕੋਈ ਵੇਲਾ ਲੱਭਿਆ ਨਹੀਂ ਜਦੋਂ ਸਾਡੀ ਬਹੁਤ ਗਿਣਤੀ ਹੋਵੇ। ਤੇ ਦੁਨੀਆ ਭਰ ਦਾ ਇਤਿਹਾਸ ਵੀ ਇਹੀ ਆ ਵੀ ਹਮੇਸ਼ਾ ਜਿਹੜਾ ਹੈਗਾ ਬੀਤੇ ਦੌਰ ਦੇ ਵਿੱਚ ਤਾਂ ਇਹੀ ਰਿਹਾ ਵੀ ਘੱਟ ਗਿਣਤੀ ਹੋਵੇ ਚਾਹੇ ਕੋਈ ਵੱਧ ਗਿਣਤੀ ਹੋਵੇ, ਜਿਹਦੇ ਕੋਲੇ ਤਾਕਤ ਆ ਉਹ ਆਪਦੀ ਤਾਕਤ ਨਾਲ ਰਾਜ ਭਾਗ ਕਰਦਾ। ਸੋ ਅਸੀਂ ਬੀਤੇ ਦੌਰ ਦੇ ਵਿੱਚ ਜੇ ਇਹ ਸੋਚ ਕੇ ਬੈਠੇ ਰਹਿੰਦੇ ਸਾਡੇ ਬਜ਼ੁਰਗ ਵੀ ਆਪਣੀ ਤਾਂ ਗਿਣਤੀ ਘੱਟ ਆ ਤੇ ਫਿਰ ਕੀ ਬਣਦਾ। ਪਰ ਗਿਣਤੀ ਗੁਣਤੀ ਵਾਲਾ ਕੰਮ ਨਹੀਂ ਦੇਖਿਆ ਹੈਗਾ। ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਭਾਜ ਦੇਖ ਲਓ, ਸਿੱਖਾਂ ਦੀ ਗਿਣਤੀ ਕਿੰਨੀ ਕੁ ਸੀ। ਗਿਣਤੀਆਂ ਗੁਣਤੀਆਂ ਦੇ ਚੱਕਰ ਦੇ ਵਿੱਚ ਪਿਆ ਤਾਂ ਗੱਲ ਨਹੀਂ ਸੀ ਬਣਨੀ। ਹੁਣ ਸਾਨੂੰ ਐਂ ਡਰਾਈ ਜਾਂਦੇ ਨੇ ਕਿ ਆਹ ਧੁੰਦੇ ਤੇ ਢੱਡਰੀਆਂ ਵਾਲੇ ਵਰਗੇ ਤੇ ਹੋਰ ਬਹੁਤ ਸਿਆਣੇ ਨੇ, ਮੈਂ ਉਹਨਾਂ ਦੀ ਇਸ ਗੱਲੋਂ ਬੜੀ ਕਦਰ ਕਰਦਾ ਵੀ ਇੰਨਾ ਵਧੀਆ ਡਰਾਉਂਦੇ ਆ ਵੀ ਬੰਦਾ ਵਾਕਈ ਹੀ ਡਰ ਜਾਂਦਾ। ਡਰਾ ਕੇ ਕਾਬੂ ਕਰਦੇ ਆ ਨਾ, ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਕਿ ਬਈ ਇਹ ਜਿਹੜੇ ਪੰਥਕ ਤੇ ਖਾਲਿਸਤਾਨੀ ਨੇ, ਜਿਹੜੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ, ਇਹਨਾਂ ਤੋਂ ਬਚੋ, ਇਹ ਮਰਵਾ ਦੇਣਗੇ। ਇਹਨਾਂ ਦਾ ਕੀ ਆ, ਤਾਂ ਲੋਕਾਂ ਦੇ ਪੁੱਤ ਮਰਵਾਉਂਦੇ ਆ। ਪਹਿਲੋਂ ਇੰਨੇ ਬੰਦੇ ਮਰਵਾਤੇ, ਇੰਨੇ ਬੰਦੇ ਜੇਲ੍ਹਾਂ 'ਚ ਨੇ। ਤੋ ਏਦਾਂ ਡਰਾ ਡਰੂ ਕੇ ਕੀ ਇਹੋ ਜਿਹੇ ਬੰਦੇ 18ਵੀਂ ਸਦੀ 'ਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਜਦੋਂ ਸਿੱਖਾਂ ਤੇ ਜ਼ੁਲਮ ਹੋ ਰਿਹਾ ਸੀ, ਕੀ ਉਦੋਂ ਵੀ ਉਸਦੇ ਹੋਣਗੇ? ਨਹੀਂ, ਉਦੋਂ ਨਹੀਂ ਸੀ ਕੋਈ ਇਹੋ ਜਿਹਾ ਹੈਗਾ। ਇਸੇ ਕਰਕੇ ਰਾਜ ਭਾਗ ਕਾਇਮ ਕਰ ਲਿਆ, ਇਸੇ ਕਰਕੇ ਸਿੱਖਾਂ ਦਾ ਚੜ੍ਹਦੀ ਕਲਾ ਹੋ ਗਈ। ਅੱਜ ਸਾਡੀ ਗੁਲਾਮੀ ਦੇ ਸਫ਼ਰ ਨੂੰ, ਸਾਡੀਆਂ ਗੁਲਾਮੀ ਦੇ ਸੰਗਲਾਂ ਨੂੰ ਮਜ਼ਬੂਤ ਕਰਨ ਵਾਲੇ ਇਹ ਸਾਡੇ ਵਿੱਚ ਇਹੋ ਜਿਹੇ ਬੰਦੇ ਨੇ
ਜਿਨ੍ਹਾਂ ਦਾ ਪੂਰੇ ਦਾ ਪੂਰਾ ਜ਼ੋਰ ਲੱਗਿਆ ਹੋਇਆ। ਪਰ ਮੈਂ ਇੱਕ ਬੇਨਤੀ ਕਰਦਾ ਕਿ ਇਹਨਾਂ ਨੂੰ ਗਾਲਾਂ ਕੱਢਣ ਦੀ ਜਾਂ ਇਹਨਾਂ ਨੂੰ ਮਾੜਾ ਬੋਲਣ ਦੀ ਲੋੜ, ਇਹਨਾਂ ਨੂੰ ਫ੍ਰੀ ਹੈਂਡ ਦਿਓ ਤਾਂ ਕਿ ਇਤਿਹਾਸ ਦੇ ਵਿੱਚ ਇਹ ਚੀਜ਼ ਦਰਜ ਹੋਵੇ ਤੇ ਜਿਨ੍ਹਾਂ ਨੂੰ ਖਾਲਿਸਤਾਨ ਦੀ ਗੱਲ ਕਰਨ ਵਾਲੇ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਸਿੱਖ ਚੰਗੇ ਨਹੀਂ ਲੱਗਦੇ ਨਾ ਸਿੱਖਾਂ ਦੇ ਵਿੱਚੋਂ, ਉਹਨਾਂ ਨੂੰ ਵੀ ਫ੍ਰੀ ਹੈਂਡ ਮਿਲਣਾ ਚਾਹੀਦਾ, ਖੁੱਲ੍ਹ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਇੰਨੀ ਗੱਲ ਕਰਕੇ ਵੀ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਜਾਂ ਤੁਸੀਂ ਢੱਡੀਆਂ ਵਾਲੇ ਮਗਰ ਲੱਗੇ ਹੋਏ ਹੋ, ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹਨਾਂ ਨੂੰ ਟਾਈਮ ਦਿਓ, ਇਤਿਹਾਸ ਵਿੱਚ ਹਰੇਕ ਦਾ ਦਰਜ ਹੋਣਾ। ਇਹਨਾਂ ਦੇ ਪੁੱਤ ਪੋਤੇ, ਇਹਨਾਂ ਦੀ ਆਉਣ ਵਾਲੀਆਂ ਨਸਲਾਂ ਸ਼ਰਮ ਮੰਨਿਆ ਕਰਨਗੀਆਂ ਵੀ ਸਾਡੇ ਬਜ਼ੁਰਗ ਕਿੱਦਾਂ ਦੇ ਸੀ, ਜਿਨ੍ਹਾਂ ਨੇ ਹਰ ਉਸ ਬੰਦੇ ਦਾ, ਹਰ ਉਸ ਵਰਤਾਰੇ ਦਾ, ਹਰ ਉਸ ਘਟਨਾਕ੍ਰਮ ਦਾ ਵਿਰੋਧ ਕੀਤਾ ਤੇ ਦੁਸ਼ਮਣ ਦੇ ਹੱਕ 'ਚ ਭੁਗਤ ਸਿਆਣਪ ਇੰਨੀ ਜ਼ਿਆਦਾ ਵਰਤੀ ਕਿ ਸਿੱਖੀ ਦਾ ਨੁਕਸਾਨ ਕੀਤਾ ਤੇ ਸਿੱਖਾਂ ਦੇ ਉਲਟ ਭੁਗਤ। ਤੇ ਜਿਹੜੇ ਲੋਕ ਪੰਥ ਲਈ, ਪੰਜਾਬ ਲਈ ਲੋਚਦੇ ਆ, ਰੁੱਝਦੇ ਆ, ਜਿਹੜੇ ਕਹਿੰਦੇ ਨੇ ਕਿ ਚਾਹੇ ਯਾਰ ਆਪਾਂ ਰੋਟੀ ਘੱਟ ਖਾ ਲਈਏ, ਚਾਹੇ ਆਪਾਂ ਬਾਹਲੇ 36 ਤਰ੍ਹਾਂ ਦੇ ਪਕਵਾਨ ਨਾ ਖਾਈਏ, ਪਰ ਪੰਥ ਦੀ ਚੜ੍ਹਦੀ ਕਲਾ ਨਾਲ ਜਿਹੜਾ ਉਹ ਸਾਡੇ ਢਾਡੀ ਆ ਭਾਈ ਗੁਰਬਖਸ਼ ਸਿੰਘ ਅਲਵੇਲਾ, ਉਹਨਾਂ ਦਾ ਗੀਤ ਬੜਾ ਮਕਬੂਲ ਮਾਰ ਦੀ ਹੋਈ ਸੀ ਵੀ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ। ਸੋ ਸਿਰ ਜਿਹੜਾ ਹੈ ਉਹ ਝੁਕਾਉਣ ਦੀ ਆਦਤ ਪਾ ਰਹੇ ਆ ਸਾਨੂੰ ਵੀ ਤੁਸੀਂ ਸਿਰ ਝੁਕਾਉਣਾ ਸਿੱਖੋ। ਇਹ ਤਾਂ ਦੁਸ਼ਮਣ ਦਾ ਕੰਮ ਆ, ਦੁਸ਼ਮਣ ਵੀ ਚਾਹੁੰਦਾ ਸਿਰ ਝੁਕਾਉਣਾ ਤੇ ਸਾਡੇ ਬੰਦੇ ਵੀ ਸਾਨੂੰ ਮਤ ਦਿੰਦੇ ਆ। ਪਰ ਮੈਂ ਫੇਰ ਬੇਨਤੀ ਕਰਦਾ, ਇਹਨਾਂ ਨੂੰ ਕਦੇ ਨਾ ਕਦੇ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਜਾਂ ਇਹਨਾਂ ਤੇ ਨਾਂ ਵੀ ਹੋਵੇ ਜਿਹੜਾ ਇਹਨਾਂ ਦੇ ਮਗਰ ਲੱਗਿਆ ਹੋਇਆ ਲੌਂਗਲਾਣਾ, ਉਹਨੂੰ ਕਦੇ ਸ਼ਰਮ ਆਵੇ ਵੀ ਜਿਹੜੇ ਸਟੇਟ ਸਿਸਟਮ ਦੇ ਸਾਨੂੰ ਇਹ ਗੁਲਾਮ ਬਣਾਉਂਦੇ, ਜਿਹਦੇ ਸਾਨੂੰ ਇਹ ਅਧੀਨ ਰਹਿਣ ਦੀ ਮੱਤ ਦਿੰਦੇ ਆ, ਬੇਸ਼ੱਕ ਉਹ ਕੁਛ ਵੀ ਆ, ਕਿੰਨਾ ਵੀ ਮਜ਼ਬੂਤ ਆ, ਪਰ ਉਹ ਹੈ ਤਾਂ ਸਾਡਾ ਦੁਸ਼ਮਣ, ਹੈ ਤਾਂ ਸਾਡਾ ਵੈਰੀ ਹੈ ਤਾਂ ਉਹੀ ਹੈ ਨਾ ਜਿਹਨੇ ਗੁਰੂ ਨਾਨਕ ਪਾਤਸ਼ਾਹ ਵਾਲੇ ਜਨੇਊ ਵਾਲੇ ਦਿਨ ਤੋਂ ਸਿੱਖੀ ਨਾਲ, ਸਿੱਖਾਂ ਨਾਲ, ਗੁਰੂ ਸਾਹਿਬਾਨ ਨਾਲ, ਸਿੱਖ ਫਲਸਫੇ ਨਾਲ ਵੈਰ ਪਾਇਆ ਹੋਇਆ, 5 ਸਦੀਆਂ ਦਾ ਵੈਰ। ਸੋ ਇਸ ਮਾਹੌਲ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਦੇ ਸਾਜੇ ਹੋਏ ਖਾਲਸਾ ਪੰਥ ਨੂੰ ਦੁਸ਼ਮਣ ਸਾਰੇ ਪਾਸਿਓਂ ਕਮਜ਼ੋਰ ਕਰ ਰਹੇ, ਜਦੋਂ ਸਿੱਖਾਂ ਦੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਟਾਰਗੇਟ ਕੀਤਾ ਜਾ ਰਿਹਾ, ਜਦੋਂ ਸਿੱਖੀ ਦੇ ਮਹਿਲ ਦੀਆਂ ਬੁਨਿਆਦਾਂ ਹਿਲਾਉਣ ਦੇ ਲਈ ਹਰ ਇੱਕ ਕਾਰਾ ਕੀਤਾ ਜਾ ਰਿਹਾ ਔਰ ਕੋਈ ਸ਼ਰਮ ਹੈ ਨਹੀਂ ਮੰਨੀ ਜਾ ਰਹੀ। ਮੈਂ ਇਹ ਕਹਿਣਾ ਕਿ ਜਿਹੜੇ ਬੀਤੇ ਦੌਰ ਦੇ ਵਿੱਚ ਸਾਨੂੰ ਦੁਸ਼ਮਣ ਟੱਕਰੇ ਉਹ ਫੇਰ ਵਧੀਆ ਸੀ, ਉਸ ਸ਼ਰੇਆਮ ਕਹਿੰਦੇ ਤਾਂ ਸੀ ਨਾ ਅਸੀਂ ਤੁਹਾਡੇ ਦੁਸ਼ਮਣ। ਹੁਣ ਦੁਸ਼ਮਣੀ ਪੂਰੀ ਆ, ਪਰ ਕਹਿਣਗੇ ਅਸੀਂ ਤੁਹਾਡੇ ਭਰਾ ਆ। ਹਿੰਦੂ ਸਿੱਖ ਏਕਤਾ ਜਿੰਦਾਬਾਦ। ਸੋ ਹਿੰਦੂ ਸਿੱਖ ਏਕਤਾ ਦੇ ਨਾਂ ਤੇ, ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਵਡਾਂਗਾ ਹੋ ਰਿਹਾ। ਤੇ ਪਰਾਂ ਬਹਿ ਕੇ ਕੁਝ ਬੰਦੇ ਕਹਿੰਦੇ ਨੇ ਕਿ ਛੱਡੋ ਪਰਾਂ ਜੀ, ਇਹ ਤਾਂ ਮਾਵਾਂ ਦੇ ਪੁੱਤ ਮਰਵਾਉਣਗੇ। ਉਹਦੀ ਅਮਰਤਪਾਲ ਸਿੰਘ ਦੀ ਗੱਲ ਫੜੀ ਫਿਰਦੇ ਆ, ਕਹਿੰਦੇ ਉਹਨੇ ਕਿਹਾ ਸੀਗਾ ਫੇਰ ਕਿਹੜਾ ਮੱਸਿਆ ਲੱਗਣੋਂ ਹਟ ਜਾਣੀ ਹੈ। ਜਿਨ੍ਹਾਂ ਦੇ ਪੁੱਤ ਇਸ ਸੰਘਰਸ਼ ਵਿੱਚ ਲੇਖੇ ਲੱਗੇ ਆ, 1978 ਤੋਂ ਚੱਲੇ ਸੰਘਰਸ਼ ਵਿੱਚ, ਉਹਨਾਂ ਪਰਿਵਾਰਾਂ ਦੇ ਨਾਲ ਬਹੁਤ ਸਾਡੇ ਪੰਥ ਦੇ ਹੈਗੇ ਆ ਆਗੂ ਸੱਜਣ, ਜਿਨ੍ਹਾਂ ਦਾ ਤਾਲਮੇਲ ਮੇਰਾ ਵੀ ਹੈਗਾ। ਮੈਂ ਆਗੂ ਭਾਵੇਂ ਨਹੀਂ, ਮੈਂ ਬੀਤੇ ਲੰਮੇ ਦੌਰ ਤੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਦੇ ਨਾਲ ਮੇਲ ਜੋਲ ਚ ਜੂਨ 1984 ਦੇ ਸ਼ਹੀਦਾਂ ਦੀ ਜਦੋਂ ਡਾਇਰੈਕਟਰੀ ਤਿਆਰ ਕੀਤੀ, ਉਦੋਂ ਕਿੰਨੇ ਪਰਿਵਾਰਾਂ ਨੂੰ ਮਿਲੇ। ਫਿਰ ਵੈਸੇ ਹੀ ਮੇਰਾ ਸ਼ੌਂਕ ਆ ਇਹਨਾਂ ਸ਼ਹੀਦ ਪਰਿਵਾਰਾਂ ਦੀ ਕਿਸੇ ਦੀ ਕੋਈ ਸਮੱਸਿਆ, ਕੋਈ ਲੋੜ ਹੁੰਦੀ ਹੈ ਕਰੀ। ਇਹ ਨਹੀਂ ਕਿ ਲੋੜਵੰਦ ਕੋਈ ਹੈ ਹੀ ਨਹੀਂ, ਇਹ ਨਹੀਂ ਕਿ ਔਖ ਕੋਈ ਹੈ ਹੀ ਨਹੀਂ, ਬੜੀਆਂ ਔਖਾਂ ਨੇ, ਬੜੀਆਂ ਲੋੜਾਂ, ਪਰ ਜਿੰਨਾ ਮਾੜਾ, ਜਿੰਨਾ ਭੈੜਾ ਤੇ ਜਿੰਨਾ ਗਲਤ ਇਹ ਦਰਸਾਉਂਦੇ ਨੇ ਕਿ ਉਹ ਤਾਂ ਪੱਟੇ ਗਏ, ਲੁੱਟੇ ਗਏ, ਉਹ ਤਾਂ ਚੀਕਾਂ ਮਾਰਦਾ ਵੀ ਕਿੱਥੇ ਸਾਡਾ ਮੁੰਡਾ ਖਾਲਸਾ ਦੇ ਰਾਹ ਪੈ ਗਿਆ। ਇਦੋਂ ਉਲਟਵਾ ਗੱਲ, ਉਲਟਵਾ ਉਹ ਕਹਿੰਦੇ ਆ ਸ਼ੁਕਰ ਆ ਸਾਡਾ ਬੰਦਾ ਇਸ ਲੇਖੇ ਲੱਗਿਆ, ਸਾਡੀ ਵੀ ਅੱਜ ਕੌਮ ਦੇ ਸ਼ਹੀਦਾਂ ਚ ਗਿਣਤੀ ਆ। ਬੜੀਆਂ ਮੇਰੇ ਕੋਲ ਇਹੋ ਜਿਹੀਆਂ ਸੱਚੀਆਂ ਤੇ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਨੇ, ਜਦੋਂ ਕਿਸੇ ਦਾ ਪਿਓ, ਕਿਸੇ ਦਾ ਘਰ ਦੇ ਕਹਿੰਦੇ ਨੇ ਕਿ ਸ਼ੁਕਰ ਆ ਸਾਡਾ ਇਸ ਪਾਸੇ ਪਿਆ। ਤੇ ਇਹ ਕਹਿਣ ਲੱਗੇ ਹੋਏ ਨੇ ਕਿ ਜੀ ਉਹ ਤਾਂ ਪਿੱਟਦੇ ਫਿਰਦੇ ਆ, ਮਾਰੇ ਗਏ, ਲੁੱਟੇ ਗਏ ਕਰਦੇ। ਭਾਈ ਜਿਹਦਾ ਸਿੱਖੀ ਚ ਸਿਦਕ ਪੱਕਾ ਨਾ, ਜਿਹਨੂੰ ਗੁਰੂ ਪਾਤਸ਼ਾਹ ਦਾ ਇਤਿਹਾਸ, ਸਾਡਾ ਇਤਿਹਾਸ ਪਤਾ, ਉਹ ਕਦੇ ਵੀ ਇਹੋ ਜਿਹੀ ਗੱਲ ਨਹੀਂ ਕਰਦਾ। ਹਾਂ, ਜਿਨ੍ਹਾਂ ਦੇ ਅੰਦਰ ਵਿਪਰਵਾਦ, ਬ੍ਰਾਹਮਣਵਾਦ ਬੈਠਾ, ਜਿਨ੍ਹਾਂ ਨੂੰ ਭਾਰਤੀ ਟੈਲੀਵਿਜ਼ਨ ਨੇ, ਭਾਰਤੀ ਐਜੂਕੇਸ਼ਨ ਸਿਸਟਮ ਨੇ ਜਾਂ ਇਹਨਾਂ ਦੇ ਪ੍ਰਚਾਰ ਨੇ ਪ੍ਰਗਟਾਇਆ ਹੋਇਆ, ਉਹ ਜ਼ਰੂਰ ਕਹਿ ਸਕਦਾ ਕਿ ਯਾਰ ਸਾਡਾ ਮੁੰਡਾ, ਸਾਡਾ ਬੰਦਾ ਕਿਹੜੇ ਪਾਸੇ ਤੁਰ ਪਿਆ, ਨਹੀਂ ਤਾਂ ਅਸੀਂ ਆਹ ਹੋਣਾ ਸੀ, ਨਹੀਂ ਅਸੀਂ ਉਹ ਹੋਣਾ ਸੀ। ਉਲਟ ਗੱਲ ਵਾ, ਜਿਵੇਂ ਮੈਂ ਅੱਗੇ ਵੀ ਕਈ ਵਾਰੀ ਸੁਣਾਉਣਾ ਹੁੰਦਾ
ਨਾਭੇ ਜੇਲ੍ਹ ਦੇ ਵਿੱਚ ਇੱਕ ਮਿੱਤਰ ਮੇਰੇ ਕੋਲੇ ਦੁਸਕਣ ਜੇ ਲੱਗ ਗਿਆ। ਮੈਂ ਪੁੱਛਿਆ, ਮੈਂ ਕਿਹਾ ਕੀ ਹੋ ਗਿਆ ਯਾਰ, ਸਾਡਾ ਦੋਸਤਾਂ ਨੂੰ। ਕਹਿੰਦਾ ਭਾਜੀ ਇਹੋ ਜਿਹੀ ਦਾਲ ਰੋਟੀ, ਇਹੋ ਜਿਹੇ ਕੱਪੜੇ ਕਦੇ ਨਹੀਂ ਸੀ ਜੁੜਨੇ। ਅੱਜ ਮੈਂ ਸਿੱਖ ਸੰਘਰਸ਼ ਦੇ ਕਰਕੇ ਜੇਲ੍ਹ ਚ ਆਇਆ, ਇਸ ਕਰਕੇ ਇੱਥੇ ਆ ਚੀਜ਼ਾਂ ਨੇ। ਨਹੀਂ ਤਾਂ ਮੇਰਾ ਪਿਓ ਮਰੀਆਂ ਹੋਈਆਂ ਮੱਝਾਂ ਦੇ ਖੱਲਾਂ ਲਾਉਣ ਦੇ ਠੇਕੇ ਲੈਂਦਾ ਤੇ ਮੈਂ ਵੀ ਉਹਦੇ ਨਾਲ ਜਾਣਾ ਹੁੰਦਾ। ਅਸੀਂ ਕਿੱਥੇ ਇਹੋ ਜਿਹੇ ਕੱਪੜੇ ਪਾ ਲੈਣੇ ਸੀ, ਇਹੋ ਜਿਹਾ ਖਾਣਾ ਖਾ ਲੈਣਾ ਸੀ। ਸ਼ੁਕਰ ਆ ਸੱਚੇ ਪਾਤਸ਼ਾਹ ਦਾ। ਇਵੇਂ ਹੀ ਸਾਡੇ ਇੱਕ ਹੋਰ ਸਿੱਖ ਸੰਘਰਸ਼ ਦੀ ਬਹੁਤ ਨਾਮਵਰ ਸ਼ਖਸੀਅਤ ਭਾਈ ਬਲਵੀਰ ਸਿੰਘ ਭੂਤਨਾ, ਜਿਨ੍ਹਾਂ ਦਾ ਇਤਿਹਾਸ ਵਿੱਚ ਬੜਾ ਵੱਡਾ ਯੋਗਦਾਨ ਸਿੱਖ ਸੰਘਰਸ਼ ਵਿੱਚ, ਖਾੜਕੂ ਲਹਿਰ ਦੇ ਵਿੱਚ। ਉਹਨਾਂ ਦੇ ਬਹੁਤ ਸਾਰੇ ਕੇਸ ਦੂਜੇ ਸੂਬਿਆਂ 'ਚ ਵੀ ਸੀ। ਜਦੋਂ ਉਹਨਾਂ ਨੂੰ ਨਾਭਿਓਂ ਲੈ ਕੇ ਜਾਣਾ ਤਾਂ ਇੱਥੋਂ ਜਹਾਜ਼ ਤੇ ਹੈਲੀਕਾਪਟਰ ਦੇ ਉੱਤੇ ਲੈ ਕੇ ਜਾਣਾ, ਯੂਪੀ ਕਾਨਪੁਰ ਵਗੈਰਾ। ਤੇ ਉਹ ਜਦੋਂ ਜਹਾਜ਼ ਵਿੱਚ ਚੜ੍ਹਨਾ, ਉਹਨੇ ਜਹਾਜ਼ ਦੀਆਂ ਪੌੜੀਆਂ ਨੂੰ ਜਿਹੜੀਆਂ ਉੱਥੇ ਮੱਥਾ ਜਿਹਾ ਟੇਕਣਾ, ਜਿਵੇਂ ਆਪਾਂ ਗੁਰਦੁਆਰੇ ਜਾਣ ਲੱਗੇ ਕਰਦੇ ਆ। ਤੇ ਪੁਲਿਸ ਵਾਲਿਆਂ ਨੇ ਬਾਅਦ ਚ ਆ ਕੇ, ਜਿਹੜੇ ਨਾਲ ਗਏ ਸੀ ਮੁਲਾਜ਼ਮ, ਉਹਨਾਂ ਨੇ ਆ ਕੇ ਵਿਚਾਰਿਆਂ ਨੇ ਬੜੀ ਔਖ ਮੰਨਣੀ ਤੇ ਕਹਿਣਾ ਕਿ ਇਹਨੂੰ ਸਮਝਾਓ। ਇਹ ਕਹਿੰਦਾ ਬੱਲੇ ਓਏ ਭਿੰਡਰਾਂ ਵਾਲਿਆ, ਕਮਾਲ ਆਓ ਸਿੱਖ ਸੰਘਰਸ਼ ਦੇ ਸ਼ਹੀਦੋ, ਤੁਹਾਡੇ ਨਾਲ, ਤੁਹਾਡੇ ਮਗਰ, ਤੁਹਾਡੇ ਰਾਹ ਤੇ ਤੁਰਿਆ, ਅੱਜ ਮੇਰੇ ਵਰਗੇ ਨੂੰ ਹੈਲੀਕਾਪਟਰ ਤੇ ਚੜਾਈ ਫਿਰਦੇ। ਤੇ ਜੇ ਕਿਤੇ ਤੁਸੀਂ ਚੜ੍ਹਦੀ ਕਲਾ ਨਾਲ ਜਿਉਂਦੇ ਜਾਗਦੇ ਹੁੰਦੇ, ਫਿਰ ਪਤਾ ਨਹੀਂ ਕਿੱਥੇ ਉੱਪੜਦਾ ਕਰਦੇ। ਇਹੋ ਜਿਹੀਆਂ ਤਾਂ ਗੱਲਾਂ ਨੇ। ਤੇ ਇਹ ਉੱਠ ਕੇ ਇਹ ਦਰਸਾਉਣ ਤੇ ਲੱਗੇ ਹੋਏ ਨੇ ਵੀ 1978 ਤੋਂ ਚੱਲੇ ਸੰਘਰਸ਼ ਨਾਲ ਜੁੜੇ ਹਰ ਪਰਿਵਾਰ ਨੂੰ ਵੀ ਇਹ ਤਾਂ ਜੀ ਮਾਰੇ ਗਏ, ਲੁੱਟੇ ਗਏ। ਇਹੋ ਜਿਹੀ ਕੋਈ ਗੱਲ ਨਹੀਂ। ਸੱਚੇ ਪਾਤਸ਼ਾਹ ਨੇ ਸਭ ਨੂੰ ਜਿੱਥੇ ਜੋ ਕੁਝ ਦੁੱਖ ਦੇਣਾ, ਉਹ ਦੁੱਖ ਵਾਜੋ ਸੌਖਾ, ਉਹ ਸੌਖਾ। ਸਾਰਾ ਕੁਝ ਭਾਣੇ 'ਚ ਅਗਲਾ ਭਾਣਾ ਮੰਨਦਾ, ਤੇਰਾ ਜਿਹੜਾ ਹੁਕਮ ਮੰਨਦਾ। ਤੇ 1978 ਤੋਂ ਚੱਲੇ ਹੋਏ ਸੰਘਰਸ਼ ਦਾ ਨਿਸ਼ਾਨਾ ਖਾਲਿਸਤਾਨ ਸੀ। ਤੇ ਉਸ ਨਿਸ਼ਾਨੇ ਦੀ ਪੂਰਤੀ ਲਈ ਅੱਡ ਅੱਡ ਵਰਤਾਰੇ, ਅੱਡ ਅੱਡ ਵਿਅਕਤੀ, ਅੱਡ ਅੱਡ ਜਥੇਬੰਦੀਆਂ ਅੱਡ ਅੱਡ ਮੌਕਿਆਂ ਤੇ ਸਰਗਰਮ ਹੁੰਦੀਆਂ ਆਈਆਂ ਨੇ, ਹੁੰਦੀਆਂ ਰਹਿਣਗੀਆਂ। ਸੋ ਉਸੇ ਚੱਕਰ ਦੇ ਵਿੱਚ ਆ 29 ਅਪ੍ਰੈਲ ਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਉਹ ਮਨਾਇਆ ਜਾਣਾ। ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਦੁਸ਼ਟਾਂ ਦੀ ਹਾਰ ਹੋਵੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।